ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪੰਜਾਬ ਭਾਰਤ ਦੀਆਂ ਜਿਹੜੀਆਂ ਅਹਿਮ ਖਬਰਾਂ ਆ ਉਸ ਦੇ ਉੱਤੇ ਜਿਹੜੀ ਆਪਾਂ ਨਜ਼ਰ ਬਣਾਉਂਦੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਿਹੜੇ ਮਿੰਟੂ ਗੁਰਸਰੇ ਜੀ ਜੁੜਦੇ ਹੁੰਦੇ ਨੇ, ਪਰ ਅੱਜ ਉਹਨਾਂ ਦੀ ਸਿਹਤ ਜਿਹੜੀ ਉਹ ਖਰਾਬ ਹੋਣ ਕਰਕੇ ਉਹ ਆਪਣੇ ਨਾਲ ਨਹੀਂ ਜੁੜ ਸਕਣਗੇ। ਪਰ ਆਪਣੇ ਨਾਲ ਜਿਹੜੇ ਸ਼ਾਮ ਦੀਆਂ ਖਬਰਾਂ ਦਾ ਬੁਲਟਨ ਪੇਸ਼ ਕਰਦੇ ਨੇ ਪ੍ਰਵੀਨ ਸ਼ਰਮਾ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਆਓ ਸਵਾਗਤ ਕਰਦੇ ਹਾਂ ਪ੍ਰਵੀਨ ਸ਼ਰਮਾ ਜੀ। ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਸਾਰੇ ਹੀ ਸੀਨੀਅਰਜ਼ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, ਅਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਤੋਂ ਬਹੁਤ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ ਨਿੰਮਾ ਸਹੋਤਾ ਹੋਣਾ ਨੂੰ 209-277 1013 2092771013 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਆਓ ਪ੍ਰਵੀਨ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲੀ ਖਬਰ ਦੇ ਉੱਤੇ ਜੇ ਨਜ਼ਰ ਬਣਾਈਏ, ਕਰਨਾਟਕ ਚੋਣ ਨਤੀਜਿਆਂ ਦੇ ਲੀਕ ਹੋਣ ਦੀ ਜਾਂਚ ਕਰੇਗਾ ਚੋਣ ਕਮਿਸ਼ਨ। ਦੇਖੋ ਜੀ, ਅੱਜ ਕਰਨਾਟਕ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਵਿਧਾਨ ਸਭਾ ਚੋਣਾਂ, ਉਹਦੇ ਲਈ ਤਰੀਕਾਂ ਦਾ ਐਲਾਨ ਹੋਣਾ ਸੀਗਾ। ਪਰ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਕਿ ਜਦੋਂ ਚੋਣ ਕਮਿਸ਼ਨ ਵੱਲੋਂ ਮੈਂ ਕਹਿ ਸਕਦਾ ਹਾਂ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਨਾ, ਤੇ ਉਸੇ ਦਰਮਿਆਨ ਹਜੇ ਕਰਨੀ ਸੀ ਪ੍ਰੈਸ ਕਾਨਫਰੰਸ, ਉਸੇ ਦਰਮਿਆਨ ਜਿਹੜੇ ਉੱਥੇ ਜਰਨਲਿਸਟ ਬੈਠੇ ਸੀਗੇ ਉਹਨਾਂ ਕੋਲੇ ਸੂਚਨਾ ਉਹ ਜਾਣੀ ਸ਼ੁਰੂ ਹੋ ਗਈ ਜਿਹੜੀਆਂ ਤਰੀਕਾਂ ਚੋਣ ਕਮਿਸ਼ਨ ਨੇ ਦੱਸਣੀਆਂ ਸੀ, ਹਾਲੇ ਦੱਸਣੀਆਂ ਸੀ। ਤੇ ਉਹੀ ਤਰੀਕਾ 15-20 ਮਿੰਟ ਪਹਿਲਾਂ ਜਾਣੀਆਂ ਉਹ ਪੱਤਰਕਾਰਾਂ ਕੋਲੇ ਸ਼ੁਰੂ ਹੋ ਚੁੱਕੀਆਂ ਸੀ ਕਿ ਇੰਨੀ ਤਰੀਕ ਨੂੰ ਵੋਟਾਂ ਪੈਣੀਆਂ, ਇੰਨੀ ਤਰੀਕ ਨੂੰ ਨਤੀਜੇ ਆਉਣੇ। ਹਾਲਾਂਕਿ ਜਿਹੜੇ ਨਤੀਜਿਆਂ ਦੀ ਤਰੀਕ ਆ ਉਹ ਗਲਤ ਸਾਬਿਤ ਹੋਈ ਆ। ਮਸਲਾ ਕੀ ਹੈ ਕਿ BJP ਦਾ ਇੱਕ IT ਸੈੱਲ ਦਾ ਹੈਡ ਆ ਅਮਿਤ ਮਾਲਵੀਆ ਜੀ, ਉਹ ਬੰਦੇ ਨੇ ਟਵੀਟ ਕਰਤਾ ਕਿ ਜਿਹੜੀਆਂ ਵੋਟਾਂ ਪੈਣੀਆਂ ਉਹ 12 ਮਈ ਨੂੰ ਚੋਣਾਂ ਹੋਣੀਆਂ, ਤੇ ਇਸ ਕਰਕੇ ਜਿਹੜੇ ਨਤੀਜੇ ਆਉਣੇ ਆ ਉਹ ਸ਼ਾਇਦ ਉਹਨੇ 17 ਜੂਨ ਨੂੰ ਜਾਂ ਕੁਛ ਹੋਰ ਤਰੀਕ ਉਹਨੇ ਦਿੱਤੀ, ਜਿਹੜੀ ਕਿ ਬਾਅਦ ਦੇ ਵਿੱਚ ਗਲਤ ਸਾਬਿਤ ਹੋਈ। ਤੇ ਜਦੋਂ ਇਹ ਚੀਜ਼ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਪੱਤਰਕਾਰਾਂ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਜਿੱਥੇ ਹਾਲੇ ਤੁਸੀਂ ਸਾਨੂੰ ਤਰੀਕ ਦਿੱਤੀ ਨਹੀਂ ਤੇ ਤੁਹਾਡੀਆਂ ਤਰੀਕਾਂ ਪਹਿਲਾਂ ਸਾਡੇ ਕੋਲੇ ਕਿਵੇਂ ਆ ਗਈਆਂ। ਤੇ ਚੋਣ ਕਮਿਸ਼ਨ ਵੀ ਹੱਕਾ ਬੱਕਾ ਰਹਿ ਗਿਆ। ਉੱਥੇ ਜਿੰਨੇ ਅਧਿਕਾਰੀ ਸੀਗੇ ਉਹ ਸਾਰੇ ਇੱਕ ਦੂਜੇ ਦੇ ਮੂੰਹ ਲਈ ਝਾਕਣ ਲੱਗ ਪਏ ਕਿ ਆਹ ਅਸਲ ਦੇ ਵਿੱਚ ਕਾਰਨ ਕੀ ਬਣ ਗਿਆ। ਕਹਿੰਦੇ ਜੀ ਜਾਂਚ ਕਰਾਵਾਂਗੇ, ਇਹ ਹੋਊਗਾ, ਇਹ ਫਲਾਨਾ ਹੋਊਗਾ। 11 ਕੁ ਵਜੇ ਪ੍ਰੈਸ ਕਾਨਫਰੰਸ ਸ਼ੁਰੂ ਹੋਣੀ ਸੀ। ਉਸ ਤੋਂ ਪਹਿਲਾਂ ਹੀ ਅਮਿਤ ਮਾਲਵੀਆ ਹੋਰਾਂ ਨੇ ਜਿਹੜੀ ਆ ਇਹ ਸਾਰੀ ਜਾਣਕਾਰੀ ਪਾ ਦਿੱਤੀ ਸੀ। ਅਸਲ ਦੇ ਵਿੱਚ ਅਮਿਤ ਨੇ ਕੀ ਲਿਖਿਆ ਸੀਗਾ, ਉਹ ਕਹਿੰਦਾ ਸੀ ਕਰਨਾਟਕ ਦੇ ਵਿੱਚ 12 ਮਈ ਨੂੰ ਵੋਟਾਂ ਪੈਣੀਆਂ ਤੇ 18 ਮਈ ਨੂੰ ਨਤੀਜੇ ਆਉਣਗੇ। ਜਦ ਕਿ ਜਿਹੜੀ ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਉਹ ਇਹ ਹੈ ਕਿ ਨਾਮਜ਼ਦਗੀਆਂ ਹੋਣੀਆਂ 17 ਅਪ੍ਰੈਲ ਨੂੰ, ਨਾਮਜ਼ਦਗੀਆਂ ਦੀ ਜਾਂਚ ਹੋਊਗੀ 25 ਅਪ੍ਰੈਲ ਨੂੰ, ਵਾਪਸੀ ਹੋ ਸਕਦੀ ਹੈ 27 ਅਪ੍ਰੈਲ ਤੱਕ, ਵੋਟਾਂ ਪੈਣਗੀਆਂ 12 ਮਈ ਨੂੰ ਤੇ ਨਤੀਜੇ ਆਉਣਗੇ 15 ਮਈ ਨੂੰ। ਅਮਿਤ ਮਾਲਵੀਆ ਨੇ ਇਹ ਗੱਲ ਕਹੀ ਸੀ ਕਿ 12 ਮਈ ਨੂੰ ਵੋਟਾਂ ਪੈਣਗੀਆਂ ਤੇ ਨਤੀਜੇ ਆਉਣਗੇ 17 ਮਈ ਨੂੰ। ਬਸ ਇੰਨਾ ਕੀ ਫਰਕ ਸੀਗਾ। ਤੇ ਸ਼ਸ਼ੋਪੰਜ ਇਹ ਹੋ ਗਈ ਰਾਜ ਜੀ ਕਿ ਇਹ ਲੀਕ ਕਿਵੇਂ ਹੋਇਆ ਡਾਟਾ। ਹੁਣ ਅਮਿਤ ਮਾਲਵੀਆ ਹੋ ਰਿਹਾ ਆਪਦੇ ਬਚਾਅ ਦੇ ਵਿੱਚ ਕਹਿੰਦੇ ਆ ਲਈ ਸੀ, ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਜਾਣਕਾਰੀ TV ਕੋਲੇ ਕਿਵੇਂ ਗਈ ਤੇ TV ਤੇ ਹੋਰ ਕਿਹਨੇ ਵੇਖੀ, ਕਿਉਂਕਿ ਇਕੱਲੇ ਅਮਿਤ ਮਾਲਵੀਆ ਨੇ ਵੇਖੀ ਹਾਲੇ ਤੱਕ। ਸੋ ਕਾਂਗਰਸ ਨੇ ਅਮਿਤ ਮਾਲਵੀਆ ਨੂੰ ਸੁਪਰ ਚੋਣ ਕਮਿਸ਼ਨ ਕਰਾਰ ਦਿੱਤਾ ਇਸ ਮਾਮਲੇ ਤੋਂ ਬਾਅਦ। ਔਰ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ BJP ਦੀ ਮੈਂ ਕਹਿ ਸਕਦਾ ਹਾਂ ਕਿ ਇੱਕ ਤਰੀਕੇ ਨਾਲ ਫੇਥੀ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬੇਇੱਜ਼ਤੀ ਟਾਈਪ ਹੋਣ ਲੱਗੀ ਆ ਕਿ ਪਹਿਲਾਂ ਚੋਣ ਕਮਿਸ਼ਨ ਨੇ ਹਲੇ ਆંકੜੇ ਜਾਰੀ ਨਹੀਂ ਕੀਤੇ, ਇਹਨਾਂ ਕੋਲੇ ਕਿਵੇਂ ਆંકੜੇ ਪਹੁੰਚ ਗਏ। ਤਾਂ ਤੁਸੀਂ ਦੇਖੋ ਕਿ ਹੁਣ ਇਸ ਵੇਲੇ Facebook ਦਾ ਡਾਟਾ ਚੋਰੀ, ਨਮੋ ਐਪ ਦਾ ਡਾਟਾ ਚੋਰੀ ਦੇ ਐਲੀਗੇਸ਼ਨ ਲੱਗੀ ਜਾਂਦੇ ਤੇ ਪਰ ਡਾਟਾ ਚੋਰੀ ਦੀਆਂ ਗੱਲਾਂ ਤਾਂ ਅਸੀਂ ਕਰ ਰਹੇ ਸੀਗੇ, ਪਰ
ਸੀਟਾਂ ਚੋਰੀ ਵੀ ਹੋ ਜਾਣਗੀਆਂ, ਇਹ ਸ਼ਾਇਦ ਇੱਕ ਵਿਲੱਖਣ ਜਿਹਾ ਮਾਮਲਾ ਲੱਗਦਾ ਵਾ। ਪਰ ਪੂਰੇ ਘਟਨਾਕ੍ਰਮ ਤੋਂ ਬਾਅਦ ਬੀਜੇਪੀ ਜਿਹੜੀ ਆ ਉਹ ਬੈਕਫੁੱਟ ਤੇ ਮਹਿਸੂਸ ਕਰ ਰਹੀ ਆ ਆਪਦੇ ਆਪ ਨੂੰ, ਔਰ ਇੱਥੇ ਇੱਕ ਜਿਹੜਾ ਦੋਸ਼ ਆ ਉਹ ਹੋਰ ਪ੍ਰਬਲ ਹੋ ਚੁੱਕਿਆ। ਲੋਕ ਕਹਿੰਦੇ ਕਿ ਜੇਕਰ ਚੋਣ ਕਮਿਸ਼ਨ ਦਾ ਡਾਟਾ ਚੋਰੀ ਹੋ ਸਕਦਾ ਜਾਂ ਉਹਦੀ ਜਾਣਕਾਰੀ ਪਹਿਲਾਂ ਆ ਸਕਦੀ ਤੇ ਫਿਰ ਈਵੀਐਮ ਕਿਉਂ ਨਹੀਂ ਹੈਕ ਹੋ ਸਕਦੀ। ਨਵੀਂ ਜਿਹੜੀ ਇੱਕ ਹੋਰ ਚਰਚਾ ਜਿਹੜੀ ਆ ਇਹਦੇ ਕਰਕੇ ਛਿੜ ਚੁੱਕੀ ਆ ਜੀ। ਤੇ ਅਗਲੀ ਪ੍ਰਵੀਨ ਜੀ ਗੱਲ ਕਰਦੇ ਆ, ਪੈਰਾ ਐਥਲੀਟ ਨੂੰ ਜਿਹੜੀ PM ਨੂੰ, ਪ੍ਰਾਈਮ ਮਿਨਿਸਟਰ ਨੂੰ ਸ਼ਿਕਾਇਤ ਕਰਨ ਦੀ ਸਜ਼ਾ ਮਿਲੀ, ਚੈਂਪੀਅਨਸ਼ਿਪ ਵਿੱਚ ਨਹੀਂ ਖੇਡਣ ਦਿੱਤਾ ਗਿਆ। ਦੇਖੋ, ਪੈਰਾ ਐਥਲੀਟ ਨੇ ਸਵਰਨਾ ਰਾਜ ਤੇ ਉਹਨਾਂ ਨੂੰ ਨਾ ਹਰਿਆਣਾ ਦੇ ਵਿੱਚ ਜਿਹੜੀਆਂ ਹੁਣ ਖੇਡਾਂ ਹੋਈਆਂ ਸੀਗੀਆਂ 18ਵੀਂ ਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ, ਤੇ ਇਹਨਾਂ ਦੇ ਵਿੱਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਉਹਨਾਂ ਨੂੰ। ਕਾਰਨ ਇਹ ਸੀਗਾ ਕਿ ਉਹਨਾਂ ਨੇ ਖੇਲ ਵਿਭਾਗ ਦੀ ਜਿਹੜੀ ਹੈ ਮਹਿਕਮੇ ਦੀ ਲਾਪਰਵਾਹੀ, ਬਦ ਇੰਤਜ਼ਾਮੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਔਰ PM ਮੋਦੀ ਨੂੰ ਇਹਦੀ ਸ਼ਿਕਾਇਤ ਤੱਕ ਕਰਤੀ ਸੀ। ਹੁਣ ਇਹ ਕਹਿ ਕੇ ਉਹਨਾਂ ਨੇ ਜਿਹੜਾ ਪੈਰਾ ਐਥਲੀਟ ਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਜਾਂ ਜੋ ਵੀ ਇਹਨਾਂ ਗੇਮਾਂ ਨੂੰ ਕਰਾ ਰਹੇ ਸੀਗੇ ਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਨੂੰ, ਉਹ ਕਹਿੰਦੇ ਕਿ ਤੁਹਾਡੀ ਐਂਟਰੀ ਨਹੀਂ ਹੈ, ਇਸ ਕਰਕੇ ਅਸੀਂ ਤੁਹਾਨੂੰ ਇਹਦੇ 'ਚ ਅਲਾਓ ਨਹੀਂ ਕਰਾਂਗੇ ਖੇਡਣਾ। ਸੋ ਉਹਨਾਂ ਨੇ ਇਸ ਤੋਂ 1-2 ਦਿਨ ਪਹਿਲਾਂ ਹੀ ਹਲੇ ਜਿਹੜੀ ਹੈ ਸਵਰਨਾ ਨੇ ਬਦ ਇੰਤਜ਼ਾਮੀ ਦੇ ਖਿਲਾਫ PM ਮੋਦੀ ਨੂੰ ਸ਼ਿਕਾਇਤ ਕੀਤੀ ਸੀਗੀ ਔਰ ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਨਾਲ ਜਿੰਨੇ ਵੀ ਮੇਰੇ ਸਾਰੇ ਡਿਸੇਬਲਡ ਖਿਡਾਰੀ ਆ ਉਹ ਹਲੇ ਅਸੀਂ ਤਾਊ ਦੇਵੀ ਲਾਲ ਸਟੇਡੀਅਮ ਦੇ ਕੋਲੇ ਖੜੇ ਆ, ਨਾ ਸਾਡੇ ਕੋਲੇ ਕੋਈ ਮਦਦ ਮਿਲੇ ਸਾਨੂੰ, ਨਾ ਸਾਡੀ ਕੋਈ ਰਹਿਣ ਦੀ ਠੀਕ ਤਰ੍ਹਾਂ ਨਾਲ ਰਹਿਣ ਦੀ ਕੋਈ ਵਿਵਸਥਾ ਕੀਤੀ ਇਹਨਾਂ ਨੇ, ਨਾ ਹੀ ਟਾਇਲਟ ਦੀ ਕੋਈ ਵਿਵਸਥਾ ਕੀਤੀ ਹੈ, ਇੱਥੇ ਤੱਕ ਕਿ ਇਹਨਾਂ ਨੂੰ ਖਾਣ ਪੀਣ ਤੱਕ ਨੂੰ ਵੀ ਜਿਹੜੀਆਂ ਸਹੂਲਤਾਂ ਸੀ ਉਹ ਨਹੀਂ ਮਿਲੀਆਂ। ਇਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਹ ਸ਼ਿਕਾਇਤ ਦਾ ਪਤਾ ਲੱਗਿਆ, ਜਿਹੜੀ ਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਆ, ਉਹਨਾਂ ਨੂੰ ਪਤਾ ਲੱਗਾ ਕਿ PM ਨੂੰ ਮੋਦੀ ਨੂੰ ਇਹਨਾਂ ਦੀ ਸ਼ਿਕਾਇਤ ਜਾ ਚੁੱਕੀ ਹੈ, ਜਿਹਦੇ ਵਿੱਚ ਇਹਨਾਂ ਦੇ ਪ੍ਰਬੰਧਾਂ ਦੇ ਉੱਤੇ ਕਿੰਤੂ ਜਾਂ ਇਹਨਾਂ ਪ੍ਰਬੰਧਾਂ ਦੇ ਉੱਤੇ ਜਿਹੜੇ ਇਹਨਾਂ ਨੇ ਲਾਪਰਵਾਹੀਆਂ ਕੀਤੀਆਂ ਉਹਨਾਂ ਨੂੰ ਉਜਾਗਰ ਕੀਤਾ ਗਿਆ। ਤਾਂ ਇਹਨਾਂ ਨੇ ਇਹ ਕਹਿਤਾ ਕਿ ਸਵਰਨਾ ਰਾਜ ਨੂੰ ਕਿ ਤੁਹਾਡੀ ਐਂਟਰੀ ਨਹੀਂ, ਇਸ ਕਰਕੇ ਤੁਹਾਨੂੰ ਅਸੀਂ ਅਲਾਓ ਨਹੀਂ ਕਰਾਂਗੇ। ਸੋ ਇਸ ਤਰੀਕੇ ਨਾਲ ਪਹਿਲੀ ਨਜ਼ਰੇ ਮਾਮਲਾ ਜਿਹੜਾ ਵਾ ਉਹ ਖੇਡ ਖਾਣ ਦਾ ਆਉਂਦਾ ਲੱਗਦਾ ਵਾ ਸਾਹਮਣੇ। ਪਰ ਜੇਕਰ ਤੁਸੀਂ ਦੇਖੋ ਕਿ ਜੇਕਰ ਇੱਥੇ ਇੱਕ ਐਥਲੀਟ ਦੇ ਨਾਲ ਸਿਰਫ ਇਸ ਕਰਕੇ ਦੁਰਵਿਵਹਾਰ ਦੇ ਇਸ ਕਰਕੇ ਉਹਨੂੰ ਖੇਡਣ ਨਹੀਂ ਦਿੱਤਾ ਜਾਂਦਾ ਕਿ ਉਹਨੇ ਉਹ ਚੀਜ਼ਾਂ ਉਜਾਗਰ ਕੀਤੀਆਂ ਸੀਗੀਆਂ ਜਾਂ ਉਹ ਜਿਹੜੇ ਪ੍ਰਬੰਧਾਂ ਦੇ ਵਿੱਚ ਢਿੱਲ ਸੀ, ਲਾਪਰਵਾਹੀਆਂ ਸੀ, ਉਹਨੇ ਉਹ ਗੱਲ ਉੱਪਰਲੇ ਲੈਵਲ ਤੇ ਉਜਾਗਰ ਕੀਤੀ ਸੀ। ਤਾਂ ਤੁਸੀਂ ਦੇਖੋ ਕਿ ਕਿੰਨੇ ਮੈਂ ਕਹਿ ਸਕਦਾ ਵਾਂ ਕਿ ਕਿੰਨੇ ਹੋਰ ਐਥਲੀਟ ਹੋਣਗੇ ਜਿਹੜੇ ਕਿ ਇਹੋ ਜਿਹੇ ਨਾਕਸ ਪ੍ਰਬੰਧਾਂ ਦੇ ਵਿੱਚ ਖੇਡਣ ਦੇ ਲਈ ਮਜਬੂਰ ਹੋਣਗੇ। ਕਿੰਨੇ ਉਹ ਲੋਕ ਹੋਣਗੇ ਜਿਨ੍ਹਾਂ ਨੂੰ ਟਾਇਲਟਸ, ਵਾਸ਼ਰੂਮ, ਖਾਣਾ ਨਹੀਂ ਮਿਲਦਾ, ਪਰ ਬਾਵਜੂਦ ਇਸ ਦੇ ਉਹ ਘਟੀਆ ਲੋਕਾਂ ਦੇ ਜਿਹੜੇ ਕੰਮ ਕਾਜ ਆ ਉਹਨਾਂ ਤੇ ਪਰਦਾਪੋਸ਼ੀ ਕਰਦੇ ਹੋਣਗੇ। ਸੋ ਮੇਰੇ ਖਿਆਲ ਦੇ ਨਾਲ ਇਸ ਕੁੜੀ ਨੂੰ ਜਿੱਥੇ ਖੇਡਣ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ, ਉੱਥੇ ਜਿਹੜੇ ਲੋਕਾਂ ਨੇ ਇਹਦੇ ਨਾਲ ਇਹ ਦੁਰਵਿਵਹਾਰ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਔਰ ਪਲੱਸ ਜਿਹੜੀਆਂ ਉੱਥੇ ਪ੍ਰਬੰਧਾਂ ਦੇ ਵਿੱਚ ਢਿੱਲਾਂ ਨੇ ਜਾਂ ਪ੍ਰਬੰਧਾਂ ਦੇ ਵਿੱਚ ਕਮੀਆਂ ਨੇ, ਉਹਨਾਂ ਤੇ ਗੌਰ ਕਰਕੇ ਉਹ ਕਮੀਆਂ ਨੂੰ ਦੂਰ ਕਰ ਦੇਣਾ ਚਾਹੀਦਾ ਵਾ ਜੀ ਪ੍ਰਵੀਨ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਯੂਪੀ ਵਿਧਾਨ ਸਭਾ ਦੇ ਵਿੱਚ ਯੂਪੀ ਕੋਕਾ ਹੋਇਆ ਪਾਸ, ਜੜ ਤੇ ਨਵੇਂ ਕੋਕੇ। ਹਾਂਜੀ ਬਿਲਕੁਲ, ਯੂਪੀ ਕੋਕਾ ਜਿਵੇਂ ਆਪਾਂ ਕਹਿ ਲਈਏ ਨਾ ਕਿ ਮਕੋਕਾ ਦੀ ਤਰਜ਼ ਤੇ ਯੂਪੀ ਕੋਕਾ ਹੈ, ਜਿਹਨੂੰ ਅਸੀਂ ਉੱਤਰ ਪ੍ਰਦੇਸ਼ ਆਰਗੇਨਾਈਜ਼ਡ ਕ੍ਰਾਈਮ ਐਕਟ ਕਹਿ ਸਕਦੇ ਹਾਂ, ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ਕਹਿ ਸਕਦੇ ਹਾਂ ਆਪਾਂ। ਔਰ ਮਕੋਕਾ ਦੀ ਤਰਜ਼ ਤੇ ਆ ਜਿਵੇਂ ਮਹਾਰਾਸ਼ਟਰ ਦੇ ਵਿੱਚ ਪਹਿਲਾਂ ਆਇਆ ਸੀਗਾ। ਹੁਣ ਯੋਗੀ ਸਰਕਾਰ ਨੇ ਇਹਨੂੰ ਪੇਸ਼ ਕੀਤਾ ਇਸ ਕਾਨੂੰਨ ਨੂੰ ਤੇ ਉਸ ਤੋਂ ਬਾਅਦ ਇਹਨੂੰ ਪਾਸ ਕਰ ਦਿੱਤਾ ਗਿਆ। ਪਹਿਲਾਂ ਵੀ 2017 ਦਸੰਬਰ ਨੂੰ ਇਹਨੂੰ ਪੇਸ਼ ਕੀਤਾ ਸੀਗਾ ਸਰਕਾਰ ਨੇ, ਪਰ ਉਦੋਂ ਵਿਰੋਧੀ ਧਿਰਾਂ ਦੇ ਇਤਰਾਜ਼ਾਂ ਤੇ ਕਰਕੇ ਇਹ ਜਿਹੜੀ ਆ ਇਹਨੂੰ ਕਮੇਟੀ ਦੇ ਕੋਲੇ ਭੇਜ ਦਿੱਤਾ ਸੀਗਾ ਔਰ ਕੁਛ ਕੁ ਜਿਹੜੇ ਵਿਧਾਇਕ ਸੀਗੇ ਉਹਨਾਂ ਦੀ ਰਾਏ ਨਹੀਂ ਸੀ ਰਲਦੀ, ਇਸ ਕਰਕੇ ਇਹਨੂੰ ਰੱਖਿਆ ਗਿਆ ਸੀਗਾ। ਔਰ ਹੁਣ ਮੇਰਾ ਖਿਆਲ ਹੈ ਕਿ ਤਕਰੀਬਨ ਕਾਫੀ ਟਾਈਮ ਬਾਅਦ 21 ਦਸੰਬਰ ਤੋਂ ਲੈ ਕੇ ਹੁਣ ਤੁਸੀਂ ਦੇਖ ਲਓ ਕਿ ਇਸ ਵੇਲੇ ਆਪਾਂ 2018 ਦੇ ਵਿੱਚ ਐਂਟਰ ਹੋ ਚੁੱਕੀ, ਤਾਂ ਹੁਣ ਇਹਨੂੰ ਜਿਹੜੀ ਕਮੇਟੀ ਆ ਉਹਨੇ ਪਾਸ ਕਰ ਦਿੱਤਾ ਔਰ ਵਿਧਾਨ ਸਭਾ ਦੇ ਦੀ ਸਰਕਾਰ ਆ ਯੋਗੀ ਸਰਕਾਰ ਦੀ, ਉਹਦੇ ਕਾਫੀ ਸੋਲੇ ਗਾਏ ਗਏ ਕਿ ਬਈ ਇਹ ਕ੍ਰਾਈਮ ਨੂੰ ਠੱਲ ਪਾਉਣਗੇ। ਦੇਖੋ, ਕਿਸੇ ਵੀ ਸਮਾਜ ਦੇ ਵਿੱਚ ਕ੍ਰਾਈਮ ਹੁੰਦਾ ਰਾਜ ਜੀ, ਤਾਂ ਉਹਦੇ ਲਈ ਸਰਕਾਰ ਦਾ ਜਾਗਣਾ ਜਾਂ ਸਰਕਾਰ ਦੀ ਉਹਦੇ ਤੇ ਨਕੇਲ ਪਾਉਣਾ ਇੱਕ ਉਹਨਾਂ ਦਾ ਕੰਮ ਹੈ। ਪਰ ਅਸਲ ਦੇ ਵਿੱਚ ਯੂਪੀ ਕੋਕਾ ਤੇ ਕਿੰਤੂ ਕਿਉਂ ਹੁੰਦਾ ਸੀਗਾ? ਯੂਪੀ ਕੋਕਾ ਤੇ ਕਿੰਤੂ ਤਾਂ ਹੁੰਦਾ ਸੀਗਾ ਜਿਹੜੀਆਂ ਵਿਰੋਧੀ ਪਾਰਟੀਆਂ ਦਾ ਸਮਾਜਿਕ ਜਥੇਬੰਦੀਆਂ ਵਾ ਉਹ ਕਹਿੰਦੀਆਂ ਸੀਗੀਆਂ ਕਿ ਇਹਦੀ ਜਿਹੜੀ ਦੁਰਵਰਤੋਂ ਹੋ ਸਕਦੀ ਹੈ, ਸਰਕਾਰ ਸਿਆਸੀ ਮਸਲਿਆਂ ਦੇ ਵਿੱਚ ਜਾਂ ਸਿਆਸੀ ਵਿਰੋਧੀਆਂ ਨੂੰ
ਚਿੱਤ ਕਰਨ ਦੇ ਲਈ ਜਾਂ ਉਹਨਾਂ ਨੂੰ ਦਬਾਉਣ ਦੇ ਲਈ ਇਹਦੀ ਵਰਤੋਂ ਕਰ ਸਕਦੀ ਹੈ। ਔਰ ਦੂਜੀ ਗੱਲ ਇਹ ਹੈ ਕਿ ਸਾਡੇ ਜਿਹੜਾ ਮੁਲਕ ਹੈ ਇਹਦੇ ਵਿੱਚ ਪੁਲਿਸ ਫੋਰਸਿਸ ਨੂੰ ਜਿਹੜੀਆਂ ਮੈਂ ਕਹਿ ਸਕਦਾ ਪਾਵਰਾਂ ਮਿਲਦੀਆਂ ਨਾ, ਉਹਨਾਂ ਤੇ ਇਤਰਾਜ਼ ਜਾਂ ਉਹਨਾਂ ਤੇ ਕਿੰਤੂ ਇਸ ਕਰਕੇ ਕੀਤਾ ਜਾਂਦਾ ਕਿਉਂਕਿ ਇੱਕ ਰਿਪੋਰਟ ਆਈ ਸੀਗੀ, ਉਹਨੇ ਇਹ ਉਜਾਗਰ ਕੀਤਾ ਸੀਗਾ ਕਿ ਇੰਡੀਆ ਦੇ ਵਿੱਚ ਹੋਣ ਵਾਲਾ ਹਰ ਦੂਜਾ ਐਨਕਾਊਂਟਰ ਜਿਹੜਾ ਉਹ ਫੇਕ ਆ। ਸੋ ਇਸ ਕਰਕੇ ਇਹ ਜਿਹੜੀਆਂ ਯੂਪੀ ਕੋਕਾ ਦੇ ਵਿੱਚ ਜਿਹੜੀਆਂ ਪੁਲਿਸ ਅਫੀਸ਼ੀਅਲਸ ਨੂੰ ਪਾਵਰਾਂ ਦਿੱਤੀਆਂ ਗਈਆਂ, ਇਹਨਾਂ ਨੂੰ ਸੀਮਿਤ ਕਰਨ ਦੀ ਗੱਲ ਕੀਤੀ ਗਈ ਸੀ। ਪਰ ਯੋਗੀ ਸਾਹਿਬ ਕਹਿੰਦੇ ਆ ਕਿ ਜਿਹੜੇ ਜਿਸ ਤਰੀਕੇ ਨਾਲ ਹਾਲਾਤ ਬਣ ਚੁੱਕੇ ਉੱਤਰ ਪ੍ਰਦੇਸ਼ ਦੇ, ਯੂਪੀ ਕੋਕਾ ਬਿੱਲ ਹੈ ਜਿਹੜਾ ਇਹ ਪਾਸ ਹੋਣਾ ਜ਼ਰੂਰੀ ਆ। ਔਰ ਇਹਦੇ ਨਾਲ ਇਹ ਵੀ ਆ ਕਿ ਫੇਰ ਹੀ ਜਿਹੜਾ ਕ੍ਰਾਈਮ ਆ ਉਹ ਰੋਕ ਸਕਦਾ। ਠੀਕ ਹੈ, ਕ੍ਰਾਈਮ ਰੋਕਣਾ ਸਰਕਾਰਾਂ ਦਾ ਕੰਮ ਹੈ, ਯੋਗੀ ਸਾਹਿਬ ਦੀ ਡਿਊਟੀ ਹੈ ਕ੍ਰਾਈਮ ਰੋਕਣਾ, ਪਰ ਬਸ਼ਰਤੇ ਕਿ ਇਸ ਜਿਹੜਾ ਯੂਪੀ ਕੋਕਾ ਇਹਨਾਂ ਨੇ ਨਵਾਂ ਲਿਆਂਦਾ ਵਾ ਉਹਦੀ ਜਿਹੜੀਆਂ ਪੁਲਿਸ ਅਫੀਸ਼ੀਅਲਸ ਨੇ ਉਹਨਾਂ ਦੇ ਉਹ ਦੁਰਵਰਤੋਂ ਨਾ ਕਰ ਸਕਣ ਯੂਪੀ ਕੋਕਾ ਦੀਆਂ। ਇਸ ਕਰਕੇ ਇਹਦੀ ਨਿਗਰਾਨੀ ਦੇ ਲਈ ਕੋਈ ਬੋਡੀ ਜਾਂ ਕੋਈ ਬੋਰਡ ਜਾਂ ਕੋਈ ਕਮਿਸ਼ਨ ਹੈ ਜਾਂ ਗਠਨ ਹੋਣਾ ਚਾਹੀਦਾ, ਸੋ ਦੈਟ ਕਿ ਇਹਦੀ ਸਮੇਂ-ਸਮੇਂ ਤੇ ਇਹਦੀ ਇਹ ਆਪਾਂ ਕਹਿ ਲਈਏ ਕਿ ਸਮੀਖਿਆ ਹੁੰਦੀ ਰਹੇ ਕਿ ਹੁਣ ਤੱਕ ਯੂਪੀ ਕੋਕਾ ਦੇ ਨਾਲ ਕਿਹੜੇ-ਕਿਹੜੇ ਕ੍ਰਾਈਮ ਨੂੰ ਨੱਥ ਪਾਈ ਹੈ ਜਾਂ ਕਿਹੜੇ-ਕਿਹੜੇ ਕ੍ਰਿਮੀਨਲ ਨੇ ਜਿਨ੍ਹਾਂ ਦੇ ਕਰਕੇ ਜਿਨ੍ਹਾਂ ਦੇ ਕ੍ਰਾਈਮ ਨੂੰ ਠੱਲ ਪਾਈ ਆ ਯੂਪੀ ਕੋਕਾ ਦੇ ਨਾਲ। ਜੀ ਜੀ ਤੇ ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ, ਕਹਿੰਦੇ 2019 ਦੀ ਰਾਮ ਨੌਮੀ ਤੱਕ ਜੇ ਰਾਮ ਮੰਦਿਰ ਨਾ ਬਣਿਆ ਤਾਂ ਖੁਦਕੁਸ਼ੀ ਕਰ ਲਵਾਂਗਾ, ਇੱਕ ਸਾਬਕਾ ਮੈਂਬਰ ਪਾਰਲੀਮੈਂਟ ਦਾ ਬਿਆਨ। ਇਹ ਬੀਜੇਪੀ ਦਾ ਮੈਂਬਰ ਪਾਰਲੀਮੈਂਟ ਹੈ ਜੀ, ਰਾਮ ਵਿਲਾਸ ਵਿਦਾਂਤੀ, ਤੇ ਉਹਨਾਂ ਨੇ ਗੱਲ ਕਹੀ ਹੈ, ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 2019 ਦੀ ਰਾਮ ਨੌਮੀ ਤੱਕ ਮੰਦਿਰ ਦਾ ਨਿਰਮਾਣ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਮੈਂ ਰਾਮ ਨੌਮੀ ਦੇ ਦਿਨ ਆਤਮ ਹੱਤਿਆ ਕਰ। ਸੋ ਉਸ ਤੋਂ ਬਾਅਦ ਹੁਣ ਉਹਨਾਂ ਦਾ ਬਿਆਨ ਵੀ ਉਦੋਂ ਆਇਆ ਜਦੋਂ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਦੇ ਵਿੱਚ ਤੇਜ਼ੀ ਕਰ ਦਿੱਤੀ ਹੈ। ਔਰ ਉਹ ਕਹਿੰਦੇ ਆ ਕਿ ਜਦੋਂ ਬਾਬਰ ਨੇ ਮਸਜਿਦ ਦਾ ਨਿਰਮਾਣ ਕੀਤਾ ਸੀਗਾ ਤਾਂ ਉਦੋਂ ਕੀ ਉਹ ਕੋਰਟ ਦੇ ਆਰਡਰ ਲੈ ਕੇ ਆਇਆ ਸੀਗਾ, ਜਾਂ ਜਦੋਂ ਬਾਬਰੀ ਮਸਜਿਦ ਢਾਈ ਗਈ ਸੀ ਤਾਂ ਉਦੋਂ ਕੀ ਕੋਰਟ ਨੇ ਹੁਕਮ ਦਿੱਤਾ ਸੀਗਾ। ਸੋ ਕਹਿੰਦੇ ਕਿ ਹੁਣ ਮਤਲਬ ਰਾਮ ਮੰਦਿਰ ਜੇ ਕਹਿਤਾ ਤਾਂ ਅਸੀਂ ਤਾਂ ਬਣਨਾ ਚਾਹੀਦਾ ਵਾ। ਅਖਿਲ ਭਾਰਤੀ ਇੱਕ ਹਿੰਦੂ ਮਹਾਸਭਾ ਉਹਨੇ ਵੀ ਇਹਦੇ ਬਿਆਨ ਦੀ ਸਮਰਥਨ ਕੀਤਾ ਔਰ ਉਹਨਾਂ ਨੇ ਕਿਹਾ ਕਿ ਜਿਵੇਂ ਵਿਦਾਂਤੀ ਸਾਹਿਬ ਜਾਂ ਰਾਮ ਵਿਲਾਸ ਸਾਹਿਬ ਕਹਿੰਦੇ ਆ ਉਹ ਮੈਂ ਕਹਿ ਸਕਦਾ ਵਾਂ ਕਿ ਚੰਗਾ ਕਹਿੰਦੇ ਆ, ਜਾਂ ਜਿਹੜੀ ਸਮਿਤੀ ਆ ਉਹਦੇ ਜਿਹੜੇ ਜਿੰਨੇ ਵੀ ਲੋਕ ਨੇ ਉਹਦੇ ਨਾਲ ਜੁੜੇ ਹੋਏ ਉਹਨਾਂ ਨੇ ਇਸ ਬਿਆਨ ਦਾ ਸਮਰਥਨ ਕੀਤਾ ਗਾ। ਦੂਜੇ ਪਾਸੇ ਸ਼੍ਰੀ ਰਵੀ ਸ਼ੰਕਰ ਆ, ਉਹਨਾਂ ਨੇ ਵੀ ਇਸੇ ਤਰ੍ਹਾਂ ਦੀ ਜਿਹੜੀ ਯੂਪੀ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਸ ਮਾਮਲੇ ਦੇ ਵਿੱਚ ਜਿੰਨੇ ਵੀ ਲੋਕ ਨੇ ਜਾਂ ਜਿੰਨੀਆਂ ਵੀ ਧਿਰਾਂ ਨੇ ਉਹਨਾਂ ਨੂੰ ਬਿਠਾ ਕੇ ਗੱਲ ਕੀਤੀ ਜਾਵੇ ਔਰ ਮੈਂ ਵਿਚੋਲ ਵੀ ਕਰਦਾ ਵਾਂ। ਹਾਲਾਂਕਿ ਉਹਨਾਂ ਦੀ ਗੱਲ ਨੂੰ ਤਵੱਜੋ ਨਹੀਂ ਦਿੱਤੀ ਗਈ, ਪਰ ਗੱਲ ਅਸਲ ਦੇ ਵਿੱਚ ਇਹ ਹੈ ਕਿ ਕਿਸੇ ਦੇ ਮਰਨ ਜਾਂ ਕਿਸੇ ਦੀ ਮਰਨ ਦੀ ਧਮਕੀ ਨਾਲ ਸਮਾਜ ਦੇ ਦੂਜੇ ਲੋਕਾਂ ਦਾ ਕੀ ਹੋਊਗਾ, ਇਹਦੇ ਬਾਰੇ ਸੋਚਣਾ ਪੈਣਾ ਵਾ। ਜੇ ਵਿਦਾਂਤੀ ਸਾਹਿਬ ਹੋਰੇ ਜਾਂ ਹੋਰ 3-4 ਉੱਠ ਕੇ ਕਹਿਣ ਲੱਗ ਪਏ, ਧਮਕੀਆਂ ਦੇਣ ਲੱਗ ਪਏ ਆਤਮ ਹੱਤਿਆ ਦੀ, ਖੁਦਕੁਸ਼ੀ ਦੀ, ਤਾਂ ਮੇਰਾ ਖਿਆਲ ਹੈ ਕਿ ਇਹਨਾਂ ਦੇ ਦਬਾਅ ਦੇ ਵਿੱਚ ਆ ਕੇ ਸਰਕਾਰ ਕੁਛ ਕਰੂਗੀ, ਮੈਨੂੰ ਨਹੀਂ ਇਹ ਗੱਲ ਲੱਗਦੀ। ਦੂਜੇ ਇਹ ਹੈ ਕਿ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ। ਉਲਟਾ ਇਹ ਲੋਕ ਉਹ ਲੋਕ ਨੇ ਜਿਹੜੇ ਦੂਜੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦੇ ਨੇ। ਸੋ ਜੇਕਰ ਅੱਜ ਇਹ ਕਹਿ ਰਿਹਾ ਕੱਲ ਨੂੰ ਦੂਜੇ ਧੜੇ ਦਾ ਬੰਦਾ ਕਹੂਗਾ ਕਿ ਹਾਂਜੀ ਅਸੀਂ ਤਾਂ ਇਹ ਤਾਂ ਇਕੱਲਾ ਮਰਦਾ, ਅਸੀਂ 4 ਬੰਦੇ ਨਾਲ ਲੈ ਕੇ ਮਰਾਂਗੇ। ਸੋ ਇਹ ਵਿਅਕਤੀ ਵਿਸ਼ੇਸ਼ ਦੀਆਂ ਧਮਕੀਆਂ ਨਾਲ ਕਾਨੂੰਨ ਦੇ ਫੈਸਲੇ ਨਹੀਂ ਹੋਣੇ ਚਾਹੀਦੇ। ਕਾਨੂੰਨ ਸਭ ਤੋਂ ਉੱਪਰ ਹੈ, ਸੰਵਿਧਾਨ ਸਭ ਤੋਂ ਉੱਪਰ ਹੈ, ਵਿਦਾਂਤੀ ਕੋਈ ਸੰਵਿਧਾਨ ਤੋਂ ਉੱਤੇ ਨਹੀਂਗਾ। ਸੰਵਿਧਾਨ ਨੇ ਜਾਂ ਕਾਨੂੰਨ ਨੇ ਫੈਸਲਾ ਕਰਨਾ ਕਿ ਉੱਥੇ ਕੀ ਬਣਨਾ ਕੀ ਨਹੀਂ ਬਣਨਾ। ਇਹੋ ਜਿਹੇ ਬੰਦੇ ਜਿਹੜੇ ਦੂਜਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦੇ ਆ ਉਹਨਾਂ ਦੇ ਉੱਤੇ ਬਕਾਇਦਾ ਕੇਸ ਦਰਜ ਹੋਣਾ ਚਾਹੀਦਾ ਵਾ। ਜੀ ਜੀ ਅਗਲੀ ਗੱਲ ਕਰੀਏ, ਸਾਡੇ ਰੀਤੀ ਰਿਵਾਜਾਂ 'ਚ ਦਖਲਅੰਦਾਜ਼ੀ ਨਾ ਕਰੇ ਸੁਪਰੀਮ ਕੋਰਟ, ਖਾਪ ਪੰਚਾਇਤ ਨੇ ਆਖਿਆ। ਦੇਖੋ ਸੁਪਰੀਮ ਕੋਰਟ ਦੀ ਨਾ ਅੱਜ ਇੱਕ ਡਾਇਰੈਕਸ਼ਨ ਆਈ ਹੈ ਰਾਜ ਜੀ, ਉਹ ਡਾਇਰੈਕਸ਼ਨ ਇਹ ਗੱਲ ਕਹਿੰਦੀ ਹੈ ਕਿ ਜਿਹੜੇ 2 ਜਿਹੜੇ ਬਾਲਗ ਹੈ ਨੌਜਵਾਨ ਮੁੰਡਾ ਕੁੜੀ, ਉਹਨਾਂ ਦੇ ਵਿਆਹ ਦੇ ਮਸਲੇ ਦੇ ਵਿੱਚ ਜੇ ਕੋਈ ਖਾਪ ਪੰਚਾਇਤ ਕਿਸੇ ਤਰ੍ਹਾਂ ਦਾ ਦਖਲ ਦਿੰਦੀ ਹੈ ਤੇ ਉਹ ਗੈਰ ਕਾਨੂੰਨੀ ਹੈ। ਔਰ ਸੁਪਰੀਮ ਕੋਰਟ ਨੇ ਇਹ ਜਿਹੜਾ ਫੈਸਲਾ ਸੁਣਾਇਆ ਵਾ, ਇੱਕ NGO ਹੈ ਸ਼ਕਤੀ ਵਾਹਨੀ, ਉਹਨਾਂ ਨੇ ਪਟੀਸ਼ਨ ਪਾਈ ਸੀ ਕਿ ਉਸ ਪਟੀਸ਼ਨ ਦੇ ਉੱਤੇ ਜਿਹੜਾ ਫੈਸਲਾ ਵਾ ਉਹ ਸੁਣਾਇਆ ਗਿਆ। ਇੱਕ 2010 ਦੇ ਵਿੱਚ ਆਨਰ ਕਿਲਿੰਗ ਦਾ ਮਾਮਲਾ ਆਇਆ ਸੀਗਾ, ਉਹਦੇ ਮਸਲੇ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਇਹ ਜਿਹੜਾ ਫੈਸਲਾ ਵਾ ਸੁਪਰੀਮ ਕੋਰਟ ਨੇ ਸੁਣਾਇਆ। ਔਰ 3 ਜੱਜਾਂ ਦੇ ਸੰਵਿਧਾਨਕ ਬੈਂਚ ਨੇ ਫੈਸਲਾ ਸੁਣਾਇਆ ਔਰ ਇਹਦੀ ਜਿਹੜੀ ਅਗਵਾਈ ਕਰ ਰਹੇ ਸੀਗੇ ਜਸਟਿਸ AM ਖਾਨ ਵਿਲਕਰ ਤੇ DY ਚੰਦਰਚੂੜ ਕਰ ਰਹੇ ਸੀਗੇ। ਔਰ ਬੈਂਚ ਨੇ ਕਿਹਾ ਕਿ ਜੇ ਕੋਈ 2 ਬਾਲਗ ਹੈ, ਬਾਲਗਾਂ ਦਾ ਮਤਲਬ ਕਿ ਉਹ ਆਪਣੇ ਜ਼ਿੰਦਗੀ ਦੇ ਫੈਸਲੇ ਕਰ ਸਕਦੇ ਆ।
ਔਰ ਜੇ ਉਹ ਆਪਣੇ ਆਪ ਦੇ ਵਿੱਚ ਆਪਣੀ ਰਜ਼ਾਮੰਦੀ ਦੇ ਨਾਲ ਵਿਆਹ ਕਰਦਾ ਤਾਂ ਖਾਪ ਪੰਚਾਇਤਾਂ ਕੋਈ ਇਹੋ ਜਿਹੀ ਬੋਡੀ ਨਹੀਂ ਗਿਆ ਕਿ ਉਹਨਾਂ ਦੇ ਜਿਹੜਾ ਵਿਆਹ ਵਾ ਉਹ ਤੜਵਾਉਣ ਜਾਂ ਉਹਨਾਂ ਨੂੰ ਕੋਈ ਇਹਦੇ ਲਈ ਸਜ਼ਾ ਦੇਣ। ਤਾਂ ਉਹ ਕਾਨੂੰਨ ਦੇ ਜਿਹੜੇ ਅਧਿਕਾਰ ਨੇ ਇੱਕ ਵਿਅਕਤੀ ਵਿਸ਼ੇਸ਼ ਨੂੰ ਜਿਹੜਾ ਸੰਵਿਧਾਨ ਨੇ ਹੱਕ ਦਿੱਤੇ ਆ ਉਹਨਾਂ ਦਾ ਹਵਾਲਾ ਵੀ ਜਿਹੜਾ ਜ਼ਿਕਰ ਕੀਤਾ ਗਿਆ। ਔਰ ਨਾਲ ਹੀ ਇਹ ਕਿ ਗੈਰ ਜਾਤੀ ਯਾਨੀ ਕਿ ਜੇ ਦੂਜਾ ਜਾਤੀਆਂ ਦੇ ਵਿੱਚ ਇੱਕ ਦੂਜੇ ਦੀ ਉਹਨਾਂ ਵਿਆਹਾਂ ਨੂੰ ਵੀ ਉਹ ਕਹਿੰਦੇ ਕਿ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਜਾਂ ਉਹਨਾਂ ਨੂੰ ਜਲੀਲ ਕਰਨ ਦੀ ਬਜਾਏ ਤਾਂ ਇਹੋ ਜਿਹੇ ਜਿਹੜੇ ਅੰਤਰਜਾਤੀ ਵਿਆਹ ਵਾ ਉਹਨਾਂ ਨੂੰ ਆਪਾਂ ਕਹਿ ਲਈਏ ਕਿ ਉਤਸ਼ਾਹਿਤ ਕਰਨਾ ਜਾਂ ਬੜਾਵਾ ਦੇਣਾ, ਇਹ ਵੀ ਸੁਪਰੀਮ ਕੋਰਟ ਨੇ ਗੱਲ ਕਹੀ ਹੈ। ਪਰ ਦੂਜੇ ਪਾਸੇ ਹੁਣ ਖਾਪ ਪੰਚਾਇਤਾਂ ਜੇ ਸੁਪਰੀਮ ਕੋਰਟ ਨੇ ਏਡੀ ਵੱਡੀ ਡਾਇਰੈਕਸ਼ਨ ਦੇਤੀ ਤਾਂ ਸਾਡਾ ਮੁਲਕ ਇੰਨਾ ਕੁ ਹਾਜ਼ਮਾ ਨਹੀਂ ਰੱਖਦਾ ਕਿ ਉਹਦੇ ਤੇ ਕਿੰਤੂ ਨਾ ਕਰੇ। ਖਾਪ ਪੰਚਾਇਤਾਂ ਨੇ ਮੇਰਠ ਦੇ ਵਿੱਚ ਇਕੱਠ ਮਾਰਿਆ ਵਾ। ਉਹ ਕਹਿੰਦੇ ਕਿ ਜਿਹੜਾ ਸੁਪਰੀਮ ਕੋਰਟ ਦਖਲ ਦਿੰਦੀ ਹੈ ਨਾ ਸਾਡੇ ਮਸਲਿਆਂ ਦੇ ਵਿੱਚ, ਇਹ ਬਿਲਕੁਲ ਗੈਰ ਕਾਨੂੰਨੀ ਹੈ। ਉਹਨਾਂ ਨੇ ਖਾਪ ਪੰਚਾਇਤਾਂ ਨੇ ਸੁਪਰੀਮ ਕੋਰਟ ਨੂੰ ਕਹਿਤਾ ਕਿ ਜਿਹੜਾ ਸਾਡੇ ਬਜ਼ੁਰਗਾਂ ਦੇ ਬਣਾਏ ਹੋਏ ਰੀਤੀ ਰਿਵਾਜ ਆ ਤੇ ਇਹਨਾਂ ਦੇ ਵਿੱਚ ਜੇ ਸੁਪਰੀਮ ਕੋਰਟ ਦਖਲ ਦਿੰਦੀ ਹੈ ਤੇ ਬਿਲਕੁਲ ਗੈਰ ਕਾਨੂੰਨੀ ਹੈ। ਕੁਛ ਲੋਕਾਂ ਨੇ ਬੇਸ਼ੱਕ ਸਮਰਥਨ ਕੀਤਾ, ਪਰ ਖਾਪ ਪੰਚਾਇਤਾਂ ਸ਼ਾਮਲੀ ਜ਼ਿਲ੍ਹੇ ਦੇ ਵਿੱਚ ਇੱਕ ਪੰਚਾਇਤ ਹੋਈ ਸੀ ਤੇ ਉੱਥੇ ਕਹਿੰਦੇ ਕਿ ਨਾ ਤਾਂ ਅਸੀਂ ਸੁਪਰੀਮ ਕੋਰਟ ਨੂੰ ਮੰਨਣਾ ਵਾ ਕਿਉਂਕਿ ਇਹ ਜਿਹੜੇ ਰੀਤੀ ਰਿਵਾਜ ਆ ਸਾਡੇ ਵੱਡ ਵਡੇਰਿਆਂ ਨੇ ਚਲਾਏ ਆ ਔਰ ਸੁਪਰੀਮ ਕੋਰਟ ਨੂੰ ਇਹਨਾਂ ਰੀਤੀ ਰਿਵਾਜਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਇੱਕ ਪਾਸੇ ਸਾਡੇ ਲੋਕ ਆ ਉਹ ਕਹਿੰਦੇ ਕਿ ਜੀ ਕਾਨੂੰਨ ਦਾ ਪਾਲਣ ਹੋਣਾ ਚਾਹੀਦਾ, ਜੇ ਰਾਸ਼ਟਰੀ ਗੀਤ ਜ਼ਰੂਰੀ ਹੋ ਗਿਆ ਤੇ ਸਿਨੇਮੇ ਦੇ ਵਿੱਚ ਜਾ ਕੇ ਖੜੇ ਵੀ ਹੋ ਸਕਦੇ ਆ। ਪਰ ਦੂਜੇ ਪਾਸੇ ਜਦੋਂ ਗੱਲ ਆਪਦੇ ਤੇ ਆਉਂਦੀ ਆ ਉਦੋਂ ਕਹਿੰਦੇ ਜੀ ਨਹੀਂ ਸਾਡੇ ਵੱਡ ਵਡੇਰਿਆਂ ਦੇ। ਹੁਣ ਫਿਰ ਵਿਦਾਂਤੀ ਵਾਲਾ ਮਸਲਾ ਆ ਗਿਆ ਵੀ ਵਿਦਾਂਤੀ ਸੰਵਿਧਾਨ ਤੋਂ ਉੱਤੇ ਕਿ ਸੰਵਿਧਾਨ ਵਿਦਾਂਤੀ ਤੋਂ ਉੱਤੇ, ਖਾਪ ਪੰਚਾਇਤਾਂ ਸੁਪਰੀਮ ਕੋਰਟ ਦੇ ਉੱਤੇ ਕਿ ਸੁਪਰੀਮ ਕੋਰਟ ਖਾਪ ਪੰਚਾਇਤਾਂ ਦੇ ਉੱਤੇ। ਸੋ ਮੇਰੇ ਖਿਆਲ ਦੇ ਨਾਲ ਇਹ ਇੱਕ ਬੜਾ ਹੱਥਹੀਣੀ ਔਰ ਬੜੀ ਹੇਠਲੇ ਪੱਧਰ ਦੀ ਮਾਨਸਿਕਤਾ ਦੀ ਗੱਲ ਲੱਗਦੀ ਕਿ ਇੱਕ ਵਰਗ ਜਿਹੜਾ ਵਾ ਉਹ ਦੇਸ਼ ਦੀ ਸਭ ਤੋਂ ਵੱਡੀ ਕਾਨੂੰਨ ਜਥੇਬੰਦੀ ਨੂੰ ਸੰਸਥਾ ਨੂੰ ਟੀਚਰਾਂ ਕਰੇ ਔਰ ਉਹਨੂੰ ਕਹੇ ਕਿ ਸਾਡੇ ਰੀਤੀ ਰਿਵਾਜਾਂ ਦੇ ਵਿੱਚ ਦਖਲ ਨਹੀਂ ਦਿੱਤਾ। ਜੇ ਉਹ ਇਸ ਮੁਲਕ ਨੂੰ ਮੰਨਦੇ ਨੇ, ਇਸ ਮੁਲਕ ਦੇ ਵਿੱਚ ਵੋਟਾਂ ਪਾਉਂਦੇ ਨੇ, ਇਸ ਮੁਲਕ ਦੇ ਵਸਿੰਦੇ ਨੇ ਤਾਂ ਉਹਨਾਂ ਨੂੰ ਉਹੀ ਜਿਹੜਾ ਚੀਜ਼ਾਂ ਕਰਨੀਆਂ ਪੈਣਗੀਆਂ ਜਾਂ ਉਹਨਾਂ ਨੂੰ ਉਹੀ ਅਧਿਕਾਰ ਆਪਦੇ ਹੱਕ ਮੰਗਣੇ ਪੈਣਗੇ ਜਿਹੜੇ ਉਹਨਾਂ ਨੂੰ ਸੰਵਿਧਾਨ ਦਿੰਦਾ ਵਾ। ਔਰ ਸੁਪਰੀਮ ਕੋਰਟ ਦੇ ਉੱਪਰ ਮੇਰਾ ਖਿਆਲ ਕੁਛ ਨਹੀਂ। ਮੈਨੂੰ ਲੱਗਦਾ ਕਿ ਰਾਜ ਜੀ ਇਹ ਮਸਲਾ ਇੰਨੀ ਛੇਤੀ ਨਹੀਂ ਟਿਕਣਾ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਖਾਪ ਪੰਚਾਇਤਾਂ ਦੇ ਹੋਰ ਵੀ ਬਿਆਨ ਦੇਖੋਗੇ, ਬਿਆਨ ਕੀ ਇਹਨਾਂ ਦੇ ਫੈਸਲੇ ਸਮਾਜ ਤੇ ਲਾਗੂ ਹੁੰਦੇ ਵੀ ਦੇਖੋਗੇ ਕਿਉਂਕਿ ਇੱਕ ਪਾਸੇ ਕਾਨੂੰਨ ਹੈ, ਜੇ ਇੱਕ ਪਾਸੇ ਕਾਨੂੰਨ ਹੈ ਤਾਂ ਦੂਜੇ ਪਾਸੇ ਸਾਡੇ ਮੁਲਕ ਦੇ ਵਿੱਚ ਵੋਟ ਬੈਂਕ ਦੀ ਸਿਆਸਤ ਵੀ ਹੈਗੀ ਆ। ਜੀ 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 ਪ੍ਰਵੀਨ ਜੀ, ਅਗਲੀ ਗੱਲ ਕਰਦੇ ਹਾਂ। ਪੱਤਰਕਾਰ ਮੌਤ ਮਾਮਲੇ ਦੀ CBI ਕਰੇਗੀ ਜਾਂਚ। ਇੱਕ ਤੁਹਾਨੂੰ ਯਾਦ ਹੋਣਾ ਕਿ ਭੋਪਾਲ ਦੇ ਵਿੱਚ ਨਾ ਪਿੰਡ ਇੱਕ ਇਲਾਕਾ ਪੈਂਦਾ ਵਾ ਤੇ ਉੱਥੇ ਇੱਕ ਪੱਤਰਕਾਰ ਸੀ ਸੰਦੀਪ ਸ਼ਰਮਾ ਜੀ, ਉਹਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੁੰਦੀ ਹੈ ਔਰ ਇਹ ਮੌਤ ਹੈ, ਹਾਦਸਾ ਹੈ, ਕਤਲ ਹੈ, ਇਹਦੀ ਜਾਂਚ ਹੁਣ CBI ਕਰੂਗੀ। ਜਿਹੜਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਉਹਨੇ ਇਹ ਗੱਲ ਕਹੀ ਹੈ ਕਿ ਅਸੀਂ CBI ਤੋਂ ਜਾਂਚ ਕਰਾਵਾਂਗੇ ਤੇ ਉਹ ਕਹਿੰਦੇ ਕਿ ਪੱਤਰਕਾਰਾਂ ਦੀ ਸੁਰੱਖਿਆ ਦੇ ਲਈ ਸਰਕਾਰ ਜਿਹੜੀ ਆ ਉਹ ਗੰਭੀਰ ਆ ਔਰ ਸਾਡੇ ਲਈ ਸਭ ਤੋਂ ਪਹਿਲ ਦੀ ਗੱਲ ਹੈ ਦੋਸ਼ੀਆਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ। ਇਹਦਾ ਜਿਹੜਾ ਮਸਲਾ ਸੀ ਉਹ ਇਹ ਸੀਗਾ ਕਿ ਸੰਦੀਪ ਸ਼ਰਮਾ ਦਾ ਇੱਕ ਚਾਚਾ ਸੀਗਾ ਸ਼ਿਵਨਾਥ ਸ਼ਰਮਾ ਤੇ ਇਹਨਾਂ ਦਾ ਟਰੱਕ ਦੇ ਨਾਲ ਕੁਚਲ ਕੇ ਇਹਨਾਂ ਦੀ ਮੌਤ ਹੋਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਆ ਸਰਕਾਰ ਕਹਿੰਦੀ ਕਿ ਇਹਦੀ ਘਰ ਵਾਲੀ ਨੂੰ ਅਸੀਂ ਸਰਕਾਰੀ ਨੌਕਰੀ ਦਿਆਂਗੇ, 25 ਲੱਖ ਰੁਪਇਆ ਮੁਆਵਜ਼ਾ ਦਿਆਂਗੇ। ਅਸਲ ਦੇ ਵਿੱਚ ਰਾਜੀ ਕੋਈ ਪਹਿਲਾ ਮਸਲਾ ਨਹੀਂ ਹੈ ਸਾਡੇ ਮੁਲਕ ਦੇ ਵਿੱਚ ਮਾਈਨਿੰਗ ਮਾਫੀਆ ਵੱਲੋਂ ਸਾਡੇ ਮੁਲਕ ਦੇ ਵਿੱਚ ਕੋਈ ਹੋਰ ਲੋਕਾਂ ਦੇ ਵੱਲੋਂ ਪੱਤਰਕਾਰਾਂ ਦੇ ਕਤਲ ਕੀਤੇ ਗਏ। ਹੁਣ ਤੱਕ ਘੱਟੋ ਘੱਟ 15 ਤੋਂ 20 ਪੱਤਰਕਾਰ ਹੈ ਜਿਹੜੇ ਕਿਸੇ ਡੇਰੇਦਾਰ ਵੱਲੋਂ ਕਦੇ ਕਤਲ ਕਰਤਾ ਗਿਆ, ਕਦੇ ਕਿਸੇ ਸਿਆਸਤਦਾਨ ਵੱਲੋਂ ਕਤਲ ਕਰ ਦਿੱਤੇ ਗਏ, ਕਦੇ ਕਿਸੇ ਮਾਈਨਿੰਗ ਮਾਫੀਆ ਵੱਲੋਂ ਕਤਲ ਕਰ ਦਿੱਤੇ ਗਏ। ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਬੇਸ਼ੱਕ ਅੱਜ ਉਹਨਾਂ ਦੇ ਪਰਿਵਾਰ ਨੂੰ 25 ਲੱਖ ਰੁਪਇਆ ਜਾਂ ਸਰਕਾਰੀ ਨੌਕਰੀ ਦੇਣ ਦੀਆਂ ਗੱਲਾਂ ਸਰਕਾਰ ਕਹਿੰਦੀ ਹੈ, ਪਰ ਸਰਕਾਰ ਨੂੰ ਉਹ ਮਾਫੀਆ ਤੇ ਨੱਥ ਪਾਉਣਾ ਚਾਹੀਦਾ ਵਾ ਜਿਹੜਾ ਮਾਫੀਆ ਕਿਸੇ ਬੰਦੇ ਨੂੰ ਭਾਵੇਂ ਪੱਤਰਕਾਰ ਆ ਭਾਵੇਂ ਕੋਈ ਆਮ ਬਸ਼ਿੰਦਾ ਉਹਨਾਂ ਦੇ ਵਿਰੁੱਧ ਆਵਾਜ਼ ਚੱਕਦਾ ਵਾ ਉਹਨੂੰ ਮਾਰ ਲੱਗਿਆ 1 ਮਿੰਟ ਨਹੀਂ ਲਾਉਂਦਾ ਵਾ। ਸੋ ਇਹ ਠੀਕ ਹੈ, ਅੱਜ ਸੰਦੀਪ ਸ਼ਰਮਾ ਦੀ ਵਾਰੀ ਹੈ, ਕੱਲ ਨੂੰ ਕਿਸੇ ਹੋਰ ਦੀ ਵਾਰੀ ਆ ਸਕਦੀ ਹੈ, ਪਰਸੋਂ ਕਿਸੇ ਹੋਰ ਦੀ। ਸੋ ਸਰਕਾਰ ਨੂੰ ਨੌਕਰੀਆਂ ਵੰਡਣ ਦੀ ਬਜਾਏ ਚਾਹੀਦਾ ਵਾ ਕਿ ਇਹੋ ਜਿਹੇ ਲੋਕਾਂ ਦੇ ਉੱਤੇ ਨਕੇਲ ਕੀਤੀ ਜਾ ਸਕੇ ਸੋ ਦੈਟ ਕਿ ਅੱਗੇ ਤੋਂ ਕਿਸੇ ਬੇਕਸੂਰ ਦੀ ਜਾਨ ਨਾ ਜਾ ਸਕੇ। ਤੁਸੀਂ ਦੇਖੋ ਕਿ ਇੱਕ ਪੱਤਰਕਾਰ ਆ ਉਹ ਜਾਨ ਜੋਖਮ ਦੇ ਵਿੱਚ ਪਾ ਕੇ ਰਿਪੋਰਟ ਕਰ ਰਿਹਾ ਵਾ ਔਰ ਉਹ ਰਿਪੋਰਟ ਕਿਹਦੇ ਲਈ ਕਰ ਰਿਹਾ ਕਿ ਲੋਕਾਂ ਨੂੰ ਪਤਾ ਲੱਗੇ, ਪਰ ਜੇ ਉਹਦਾ ਕਤਲ ਹੁੰਦਾ ਵਾ ਤੇ ਉਸ ਡਰ ਕਰਕੇ ਉਸ ਦਹਿਸ਼ਤ ਕਰਕੇ ਕਿੰਨੇ ਲੋਕ ਆ ਜਿਹੜੇ ਉਸ ਕੰਮ ਤੋਂ ਪਾਸੇ ਹਟ ਜਾਣਗੇ। ਜੀ ਜੀ
ਜੀ ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਲੀਡਰਾਂ ਦੀ। ਕਹਿੰਦੇ ਕਾਂਵਾਂ ਰੌਲੀ ਦੇ ਵਿੱਚ 120 ਕਰੋੜ ਰੁਪਏ ਬਰਬਾਦ। ਇਹ ਤਾਂ ਘੱਟ ਲੱਗਦਾ ਆਂਕੜਾ, ਹੁਣ ਤੱਕ ਪਤਾ ਨਹੀਂ ਕਿੰਨੇ ਕੁ ਕਰਤੇ ਆ। ਜੀ ਬਿਲਕੁਲ, ਤੁਸੀਂ ਡੇਲੀ ਆਪਾਂ ਨਿਊਜ਼ ਬੁਲੇਟਿਨ ਕਰਦੇ ਹਾਂ ਔਰ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅੱਜ 12ਵੇਂ ਦਿਨ ਵੀ ਸੰਸਦ ਠੱਪ ਰਹੀ, 13ਵੇਂ ਦਿਨ ਵੀ ਰਹੀ, 14ਵੇਂ ਦਿਨ ਵੀ, 15ਵੇਂ ਦਿਨ ਵੀ। ਤਾਂ ਉਹ ਸੰਸਦ ਜਿਹੜੀ ਠੱਪ ਰਹਿੰਦੀ ਹੈ ਤੇ ਜਿਹੜੀ ਜੇ ਦੋਹਾਂ ਸਦਨਾਂ ਦੀ ਕਾਰਵਾਈ ਚੱਲੇ ਨਾ 6 ਘੰਟੇ ਤੇ ਇੱਕ ਦਿਨ ਦਾ ਖਰਚਾ 9 ਕਰੋੜ ਰੁਪਏ ਹੈ ਜੇ 6 ਘੰਟੇ ਚੱਲਦੀ ਹੈ। ਤੇ ਪਿਛਲੇ 15 ਦਿਨਾਂ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਇਹਨਾਂ ਲੋਕਾਂ ਨੇ ਜਿਹੜੇ ਅਸੀਂ ਚੁਣ ਕੇ ਭੇਜੇ ਆਪਦੀਆਂ ਕਿਸਮਤਾਂ ਘੜਨ ਵਾਸਤੇ, ਇਹਨਾਂ ਨੇ ਰੁਪਈਆ ਬਰਬਾਦ ਕਰ ਦਿੱਤਾ ਵਾ ਕਿਉਂਕਿ ਸਦਨ ਦੀ ਕਾਰਵਾਈ ਨਹੀਂ ਚੱਲੀ। ਇਹ ਲੋਕ ਆਪੋ ਆਪਣੀਆਂ ਮੰਗਾਂ ਨੂੰ ਕਦੇ TDP ਕਦੇ ਕੋਈ ਉੱਥੇ ਲੈ ਕੇ ਮੰਗਾਂ ਨੂੰ ਲੈ ਕੇ ਵਿਰੋਧ ਕਰਦੇ ਆ ਔਰ ਕਾਰਵਾਈ ਨਹੀਂ ਚੱਲਣ ਦਿੰਦੇ। ਦੇਖੋ ਸਰਕਾਰ ਨਹੀਂ ਚਾਹੁੰਦੀ ਕਿ ਕਾਰਵਾਈ ਚੱਲੇ। 4 ਸਾਲਾਂ ਦਾ ਸਰਕਾਰ ਦਾ ਰਿਪੋਰਟ ਕਾਰਡ ਆ ਉਹ ਜ਼ੀਰੋ ਆ। ਕਿਸੇ ਵੀ ਮਸਲੇ ਦੇ ਵਿੱਚ ਤੁਸੀਂ ਲੈ ਲਓ, ਭਾਵੇਂ ਤੁਸੀਂ GDP ਦੇ ਮਸਲੇ ਦੇ ਵਿੱਚ ਲੈ ਲਓ, ਭਾਵੇਂ ਤੁਸੀਂ ਇੰਪਲੋਇਮੈਂਟ ਜਨਰੇਟ ਕਰਨ ਦੇ ਮਸਲੇ ਦੇ ਵਿੱਚ ਲੈ ਲਓ, ਭਾਵੇਂ ਕਿਸੇ ਵੀ ਮਸਲੇ ਦੇ ਵਿੱਚ ਲੈ ਲਓ, ਸਰਕਾਰ ਦਾ ਜਿਹੜਾ ਰਿਪੋਰਟ ਕਾਰਡ ਆ ਉਹ ਜ਼ੀਰੋ ਹੈ। ਇਸ ਕਰਕੇ ਸਰਕਾਰ ਨਹੀਂ ਚਾਹੁੰਦੀ ਕਿ ਸਾਨੂੰ ਜਵਾਬ ਦੇਣਾ ਪਵੇ। ਕੁਛ TDP ਵਾਲੇ ਵਿਰੋਧ ਕਰ ਦਿੰਦੇ, ਕਾਂਗਰਸ ਵਾਲੇ, ਫਿਰ ਉਸ ਤੋਂ ਬਾਅਦ ਭਾਜਪਾ ਵਾਲੇ ਕਰ ਦਿੰਦੇ ਆ, ਚਲੋ ਸਦਨ ਲੰਘ ਜਾਂਦਾ ਹੈ ਤੇ ਸਰਕਾਰ ਇਹ ਚਾਹੁੰਦੀ ਹੈ। ਹੁਣ ਗੱਲ ਕੀ ਹੈ ਕਿ ਜੇ ਸੰਸਦ ਦੇ ਵਿੱਚ ਕੋਈ ਕੰਮ ਨਹੀਂ ਨਾ ਹੋ ਰਿਹਾ ਤੇ ਇਸ ਕਰਕੇ ਹੁਣ ਤੱਕ ਜਨਤਾ ਦੀ ਕਮਾਈ ਦਾ 120 ਕਰੋੜ ਰੁਪਇਆ ਬਰਬਾਦ ਹੋ ਗਿਆ ਔਰ 1 ਮਿੰਟ ਜੇ ਸਦਨ ਚੱਲਦਾ ਨਾ ਰਾਜ ਜੀ ਤੇ 2.5 ਲੱਖ ਰੁਪਏ ਦਾ ਖਰਚ ਆਉਂਦਾ ਸੰਸਦ ਦੀ ਕਾਰਵਾਈ ਤੇ ਇਹ। ਪਰ ਹੁਣ ਤੱਕ 81 ਘੰਟੇ ਹੀ ਕੰਮਕਾਰ ਹੋ ਸਕਿਆ, ਜਿੰਨੇ ਦਿਨ ਲੰਘਿਆ ਉਹਨੇ ਦਿਨਾਂ ਦੇ ਵਿੱਚ। ਤੇ ਇਸ ਕਰਕੇ ਜੇ ਹਿਸਾਬ ਲਾਈਏ 15 ਦਿਨਾਂ ਦੇ ਵਿੱਚ ਜਿਹੜੀ ਸੰਸਦ ਚੱਲੀ ਹੈ ਜਾਂ ਨਹੀਂ ਚੱਲੀ ਜਾਂ ਕਿੰਨੇ ਘੰਟੇ ਚੱਲੀ ਹੈ ਤਾਂ ਹੁਣ ਤੱਕ 120 ਕਰੋੜ ਰੁਪਏ ਤੋਂ ਵੱਧ ਬਰਬਾਦ ਹੋ ਚੁੱਕੀ ਆ। ਇਹ ਉਹ ਆ ਜਿਹੜੇ ਅਸੀਂ ਕਾਊਂਟ ਕਰ ਸਕਦੇ ਹਾਂ, ਜਿਹੜੇ ਸਾਡੇ ਨੁਮਾਇੰਦਿਆਂ ਨੂੰ ਤਨਖਾਹਾਂ ਮਿਲਦੀਆਂ, ਟੈਲੀਫੋਨਾਂ ਦੇ ਭੱਤੇ ਮਿਲਦੇ ਆ, ਸਿਕਿਉਰਿਟੀ ਮਿਲਦੀ ਹੈ, ਬਿਲਡਿੰਗ ਦਾ ਖਰਚਾ, ਉੱਥੇ ਜਿਹੜਾ ਸਟਾਫ ਉਹਦਾ ਖਰਚਾ ਹੈ, ਅਰਬਾਂ ਰੁਪਏ ਖਰਚ ਹੁੰਦਾ ਸਾਡੇ ਮੁਲਕ ਦੀ ਸੰਸਦ ਦੇ ਵਿੱਚ, ਵਿਧਾਨ ਸਭਾਵਾਂ ਦੇ ਵਿੱਚ। ਪਰ ਉਹਨਾਂ ਦੀ ਆਊਟਪੁੱਟ ਕੀ ਹੈ? ਆਊਟਪੁੱਟ ਇਹ ਹੈ ਕਿ ਸੰਸਦ 15ਵੇਂ ਦਿਨ ਵੀ ਠੱਪ ਰਹੀ ਹੈ। ਜੀ ਜੀ ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ ਵੀ ਯੂਨੀਵਰਸਿਟੀ ਅਤੇ ਕਾਲਜਾਂ 'ਚ ਚੋਣਾਂ ਕਰਾਉਣ ਦਾ ਐਲਾਨ। ਦੇਖੋ ਅੱਜ ਕੈਪਟਨ ਸਾਹਿਬ ਨੇ ਜਿਹੜਾ ਵਾ ਉਹਨਾਂ ਨੇ ਕਿਹਾ ਕਿ ਵਿਦਿਆਰਥੀ ਚੋਣਾਂ ਹੋਣੀਆਂ ਜ਼ਰੂਰੀ ਨੇ ਔਰ ਮੁੜ ਜਿਹੜੀ ਪੰਜਾਬ ਦੇ ਵਿੱਚ ਯੂਨੀਵਰਸਿਟੀ ਹੈ, ਕਾਲਜਾਂ, ਉਹਨਾਂ ਦੇ ਵਿੱਚ ਵਿਦਿਆਰਥੀ ਚੋਣਾਂ ਹੋਣਗੀਆਂ। ਔਰ ਇੱਕ ਦੌਰ ਸੀਗਾ ਰਾਜ ਜੀ, ਤੁਹਾਨੂੰ ਵੀ ਯਾਦ ਹੋਣਾ, ਜਦੋਂ ਪੰਜਾਬ ਦੇ ਵਿੱਚ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਵਿਦਿਆਰਥੀ ਚੋਣਾਂ ਬੰਦ ਕਰ ਦਿੱਤੀਆਂ ਸੀਗੀਆਂ ਤੇ ਵਿਦਿਆਰਥੀ ਜਿਹੜੀਆਂ ਜਥੇਬੰਦੀਆਂ ਉਹ ਲੰਬੇ ਸਮੇਂ ਤੋਂ ਮੰਗ ਕਰ ਰਹੀਆਂ ਸੀਗੀਆਂ ਕਿ ਜਿਹੜੀਆਂ ਚੋਣਾਂ ਹੋਣੀਆਂ ਚਾਹੀਦੀਆਂ 25 ਸਾਲਾਂ ਬਾਅਦ ਪਹਿਲੀ ਵਾਰੀ ਹੋਣਾ ਵੀ ਪੰਜਾਬ ਦੇ ਵਿੱਚ ਅਧਿਕਾਰਕ ਤੌਰ ਤੇ ਵਿਦਿਆਰਥੀ ਚੋਣਾਂ ਹੋਣਗੀਆਂ। ਦੇਖੋ ਵਿਦਿਆਰਥੀ ਚੋਣਾਂ 2 ਪਾਸਿਆਂ ਤੋਂ ਅਸੀਂ ਇਹਨਾਂ ਨੂੰ ਵਿਚਾਰ ਸਕਦੇ ਹਾਂ। ਪਹਿਲਾ ਪਾਸਾ ਤੇ ਇਹ ਹੈ ਕਿ ਜੇਕਰ ਨਗਰ ਨਿਗਮ, ਨਗਰ ਪੰਚਾਇਤ, ਜਿਹੜਾ ਜ਼ਿਲ੍ਹਾ ਪਰਿਸ਼ਦ ਹੈ, ਜੇਕਰ ਇਹਨਾਂ ਚੋਣਾਂ ਦੇ ਵਿੱਚ ਸਰਕਾਰ ਦੇ ਉੱਤੇ ਇਹ ਐਲੀਗੇਸ਼ਨ ਲੱਗਦਾ, ਭਾਵੇਂ ਕੋਈ ਵੀ ਪਾਰਟੀ ਹੈ, ਕਿ ਸਰਕਾਰ ਨੇ ਚੋਣ ਜਿੱਤੀ ਨਹੀਂ ਬਲਕਿ ਲੁੱਟੀ ਹੈ, ਤਾਂ ਫਿਰ ਜ਼ਾਹਰ ਦੀ ਗੱਲ ਹੈ ਕਿ ਕਾਲਜਾਂ ਦੀਆਂ ਚੋਣਾਂ ਦੇ ਵਿੱਚ ਵੀ ਇਹ ਸਭ ਕੁਝ ਵਾਪਰ ਸਕਦਾ ਹੈ। ਦੂਜੀ ਗੱਲ ਇਹ ਕਿ ਵਿਦਿਆਰਥੀ ਚੋਣਾਂ ਹਿੰਸਕ ਨਾ ਹੋਣ, ਵਿਦਿਆਰਥੀ ਚੋਣਾਂ ਦੇ ਵਿੱਚ ਨਸ਼ਾ ਨਾ ਚੱਲੇ, ਪੈਸਾ ਨਾ ਚੱਲੇ। ਇਹਦੇ ਲਈ ਇਹਨਾਂ ਨੂੰ ਮੋਨੀਟਰਿੰਗ ਕਰਨ ਦੇ ਲਈ ਸਰਕਾਰ ਕੀ ਕਰ ਰਹੀ ਹੈ? ਇਕੱਲੀਆਂ ਚੋਣਾਂ ਹੋਣਗੀਆਂ ਤਾਂ ਤੁਹਾਨੂੰ ਪਤਾ ਹੀ ਹੈ, ਜਦੋਂ ਕਾਲਜਾਂ ਦੇ ਵਿੱਚ ਪਰਚੇ ਲੱਗ ਜਾਂਦੇ ਆ ਤੇ ਮੁੰਡੇ ਇੱਕ ਦੂਜੇ ਨਾਲ ਸਿਰ ਪਾੜ ਜਾਂਦੇ, ਗੋਲੀਆਂ ਵੀ ਚੱਲ ਜਾਂਦੀਆਂ ਔਰ ਬਹੁਤ ਸਾਰੀਆਂ ਜਾਨਾਂ ਅਸੀਂ ਨੌਜਵਾਨਾਂ ਦੀਆਂ ਅਜਾਈਂ ਅਸੀਂ ਨੌਜਵਾਨਾਂ ਨੂੰ ਗਵਾ ਚੁੱਕੇ ਹਾਂ ਇਹਨਾਂ ਲੜਾਈਆਂ ਦੀ ਵਜ੍ਹਾ ਕਰਕੇ। ਔਰ ਕਈ ਵਾਰੀ ਗੱਲ ਜਿਹੜੀ ਆ ਉਹ ਗੈਂਗ ਵਾਰ ਤੱਕ ਜਾਂ ਸਾਲਾਂ ਬੱਧੀ ਦੁਸ਼ਮਣੀ ਤੱਕ ਵੀ ਪਹੁੰਚ ਜਾਂਦੀ ਹੈ। ਪਰ ਦੂਜੀ ਗੱਲ ਇਹ ਹੈ ਕਿ ਜੇਕਰ ਵਿਦਿਆਰਥੀ ਚੋਣਾਂ ਹੋਣਗੀਆਂ ਨੇ ਔਰ ਸਹੀ ਤਰੀਕੇ ਨਾਲ ਹੋ ਜਾਣ, ਇੱਕ ਬਿਹਤਰ ਤਰੀਕੇ ਦੇ ਨਾਲ ਹੋ ਜਾਣ, ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੀਡਰ ਵੀ ਉੱਭਰ ਕੇ ਆ ਸਕਦੇ ਆ। ਤੁਸੀਂ ਦੇਖੋ ਕਿ ਜੇਕਰ 25 ਸਾਲਾਂ ਦੇ ਵਿੱਚ ਵਿਦਿਆਰਥੀ ਚੋਣਾਂ ਨਹੀਂ ਹੋਈਆਂ ਤੇ ਕਿੰਨੇ ਕੁ ਲੀਡਰ ਪੰਜਾਬ ਦੇ ਵਿੱਚ ਉੱਭਰ ਕੇ ਆਏ ਆ ਜਿਹੜੇ ਵਿਚਾਰੇ ਬਜ਼ੁਰਗ ਆ, ਇਹੀ ਕੁਰਸੀਆਂ ਨੂੰ ਚਿੰਬੜੇ ਬੈਠੇ ਆ ਤੇ ਇਹਨਾਂ ਨੇ ਸਿਆਸੀ ਸਮੀਕਰਨਾਂ ਤੇ ਕਬਜ਼ਾ ਕੀਤਾ ਹੋਇਆ। ਜਿਵੇਂ ਇਹ ਚਾਹੁੰਦੇ ਆ ਉਹੀ MLA ਬਣ ਜਾਂਦਾ, ਜਿਹੜਾ ਇਹ ਚਾਹੁੰਦੇ ਉਹੀ MP ਬਣ ਜਾਂਦਾ। ਸੋ ਯੂਥ ਤਾਂ ਇੱਕ ਹਾਸ਼ੀਏ ਤੇ ਧੱਕਿਆ ਗਿਆ ਨਾ, ਯੂਥ ਤਾਂ ਮਗਰ ਜ਼ਿੰਦਾਬਾਦ ਮੁਰਦਾਬਾਦ ਕਰਨ ਵਾਲਾ ਰਹਿ ਗਿਆ। ਸੋ 2 ਪਹਿਲੂ ਨੇ। ਪਹਿਲਾ ਪਹਿਲੂ ਇਹ ਹੈ ਕਿ ਇਹ ਚੋਣਾਂ ਕਰਵਾਈਆਂ ਜਾਣ ਔਰ ਬਿਲਕੁਲ ਹਿੰਸਕ ਨਾ ਹੋਣ, ਨਸ਼ੇ ਦੀ ਵਰਤੋਂ ਤੇ ਬਿਲਕੁਲ ਪਾਬੰਦੀ ਹੋਵੇ, ਮੁਕੰਮਲ ਪਾਬੰਦੀ ਹੋਵੇ ਔਰ ਬਕਾਇਦਾ ਹੋਸਟਲ ਵਗੈਰਾ ਦੀ ਚੈਕਿੰਗ ਹੋਵੇ, ਸਾਰਾ ਕੁਝ ਚੈੱਕ ਹੋਵੇ, ਕੋਈ ਹਥਿਆਰ ਨਾਲ ਅਲਾਊਡ ਹੋਵੇ, ਕੋਈ ਬੇਸਬਾਲ ਜਾਂ ਕੋਈ ਹਾਕੀ ਨਾਲ ਅਲਾਊਡ ਹੋਵੇ ਇਹਨਾਂ ਚੋਣਾਂ ਵਿੱਚ। ਸਾਰਾ ਕੰਮ ਸ਼ਾਂਤਪੂਰਵਕ ਤਰੀਕੇ ਨਾਲ ਨਿਪਟੇ ਚੜੇ। ਦੂਜੇ ਪਾਸੇ
ਜੇਕਰ ਇਸ ਤਰੀਕੇ ਨਾਲ ਨੇਪਰੇ ਚੜ੍ਹਦੀਆਂ ਤਾਂ ਤੁਸੀਂ ਦੇਖੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਯੰਗਸਟਰ ਜਿਹੜੇ ਆ ਉਹ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚੋਂ ਨਿਕਲਣਗੇ, ਜਿਹੜੇ ਕਿ ਭਵਿੱਖ ਦੀ ਅਗਵਾਈ ਕਰਨ ਦੇ ਸਮਰੱਥ ਵੀ ਹੋਣਗੇ। ਜੀ ਜੀ ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਸੁਖਬੀਰ ਬਾਦਲ ਉਹਨਾਂ ਨੂੰ ਕੋਈ ਜਵਾਬ ਨਾ ਔੜਿਆ, ਇਹ ਘੱਟ ਹੀ ਹੁੰਦਾ ਇੱਦਾਂ? ਦੇਖੋ ਹਾਂ ਬਿਲਕੁਲ, ਬੜੇ ਹਾਜ਼ਰ ਜਵਾਬ ਨੇ ਸੁਖਬੀਰ ਸਿੰਘ ਬਾਦਲ, ਔਰ ਖਿੱਲੀ ਉਡਾਉਣ ਦੇ ਵਿੱਚ ਬੜੇ ਮਾਹਰ ਨੇ। ਕਿਸੇ ਦੀ ਖਿੱਲੀ ਜਦੋਂ ਮੀਡੀਆ ਵੀ ਉਹਨਾਂ ਨਾਲ ਕਈ ਵਾਰੀ ਗੱਲਬਾਤ ਕਰਦਾ ਤੇ ਉਹ ਹਾਸੇ ਮਜ਼ਾਕ ਦੇ ਵਿੱਚ ਗੱਲ ਪਿਕਚਰ ਦੇ ਵਿੱਚ ਵੀ ਕਰ ਜਾਂਦੇ ਆ ਜੀ। ਜਦੋਂ ਚੱਲ ਰਹੀ ਸੀ ਵਿਧਾਨ ਸਭਾ ਤੋਂ ਬਾਹਰ ABP ਨਾਲ ਸਾਂਝਾ ਨਾਲ ਗੱਲਬਾਤ ਕਰ ਰਹੇ ਸੀਗੇ, ਮੀਡੀਆ ਅਦਾਰਿਆਂ ਨਾਲ, ਹੋਰਾਂ ਨਾਲ ਵੀ ਚੰਨੀ, ਤਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਜਿਹੜਾ ਹਰ ਅੰਮ੍ਰਿਤਧਾਰੀ ਵਿਧਾਇਕ ਹੈ ਤੇ ਉਹਨੇ ਆਪਣਾ ਗਾਤਰਾ ਜਿਹੜਾ ਪਾਇਆ ਹੁੰਦਾ, ਇੱਕ ਜਿਹੜਾ ਅੰਮ੍ਰਿਤਧਾਰੀ ਹੋਣ ਦੀ ਨਿਸ਼ਾਨੀ ਹੈ, ਉਹ ਕਹਿੰਦੇ ਕਿ ਸਾਰਿਆਂ ਨੇ ਦਿਖਾਇਆ, ਪਰ ਸੁਖਬੀਰ ਸਿੰਘ ਬਾਦਲ ਚੁੱਪ ਕਰਕੇ ਬਹਿ ਕੇ ਜਦੋਂ ਉਹਨਾਂ ਨੂੰ ਗਾਤਰੇ ਦੀ ਗੱਲ ਪੁੱਛੀ ਗਈ, ਉਹ ਕਹਿੰਦੇ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੇ ਅਸੀਂ ਪੁੱਛਿਆ ਉਹਨਾਂ ਤੋਂ ਕਿ ਤੁਸੀਂ ਅੰਮ੍ਰਿਤ ਛਕਿਆ ਤਾਂ ਉਹ ਕੋਈ ਜਵਾਬ ਨਾ ਦੇ ਸਕੇ। ਸੋ ਇਹ ਇੱਕ ਮਾਮਲਾ ਤੁਹਾਨੂੰ ਯਾਦ ਹੋਣਾ ਵਾ ਕਿ ਜਦੋਂ ਚੰਨੀ ਸਾਹਿਬ ਬਣਾਏ ਸੀ ਨਾ ਵਿਰੋਧੀ ਧਿਰ ਦੇ ਜਿਹੜੇ ਨੇਤਾ, ਕਿ ਉਦੋਂ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਸੀਗੀ ਕਿ ਚੰਨੀ ਸਾਹਿਬ ਦੱਸੋ ਕੈਪਟਨ ਸਾਹਿਬ ਨੇ ਕੀ ਕੀਤਾ ਸੀਗਾ, ਤਾਂ ਚੰਨੀ ਸਾਹਿਬ ਦੇ ਅਚਾਨਕ ਮੂੰਹ ਚੋਂ ਨਿਕਲਿਆ ਕਿ ਉਹਨਾਂ ਨੇ ਸੜਕਾਂ ਨੂੰ ਪੈਂਚਰ ਲਵਾਏ ਸੀਗੇ। ਜਦੋਂ ਬੜੀ ਖਿੱਲੀ ਉੱਡੀ ਉਹਨਾਂ ਦੀ, ਉਹਨਾਂ ਨੇ ਅਗਲਾ ਜਵਾਬ ਆਉਣ ਹੀ ਨਹੀਂ ਦਿੱਤਾ ਤੇ ਸੁਖਬੀਰ ਸਿੰਘ ਬਾਦਲ, ਵਿਕਰਮ ਮਜੀਠੀਆ ਸਾਰੇ ਖਿੜਖਿੜ ਕੇ ਹੱਸ ਪਏ। ਪਰ ਅੱਜ ਜਦੋਂ ਚੰਨੀ ਸਾਹਿਬ ਦਾ ਨਾਂ ਲੱਗਿਆ ਤੇ ਉਹਨਾਂ ਨੇ ਕਿ ਤੁਸੀਂ ਦੱਸੋ ਕਿ ਅੰਮ੍ਰਿਤ ਛਕਿਆ ਹੋਇਆ ਕਿ ਨਹੀਂ ਛਕਿਆ ਹੋਇਆ, ਤਾਂ ਸੁਖਬੀਰ ਸਿੰਘ ਬਾਦਲ ਨੇ ਨਾ ਹਾਂ ਕਿਹਾ ਨਾ ਕਿਹਾ, ਉਹ ਚੁੱਪ ਕਰਕੇ ਬੈਠੇ ਰਹੇ। ਅੱਜ ਮੇਰਾ ਖਿਆਲ ਹੈ ਕਿ ਸੜਕਾਂ ਦੇ ਪੈਂਚਰ ਵਾਲੀ ਜਿਹੜੀ ਇਹਨਾਂ ਦੇ ਸਿਰ ਵੀੜੀ ਚੜੀ ਹੋਈ ਸੀ, ਉਹਨਾਂ ਨੇ ਭਾਜੀ ਅੱਜ ਮੋੜ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਨੂੰ। ਜੀ 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 ਜਾਂਦੇ ਜਾਂਦੇ ਆਪਾਂ ਪ੍ਰਵੀਨ ਜੀ ਗੱਲ ਕਰੀਏ, ਕਹਿੰਦੇ ਪੰਜਾਬ ਵਿੱਚ ਹੁਣ ਅਫੀਮ ਦਾ ਤੇ ਗੁਜਰਾਤ ਵਿੱਚ ਹੈਰੋਇਨ ਦਾ ਬੋਲਬਾਲਾ। ਦੇਖੋ ਜਿਹੜਾ ਕੌਮੀ ਅਪਰਾਧ ਬਿਊਰੋ ਆ, ਨੈਸ਼ਨਲ ਕ੍ਰਾਈਮ ਜਿਹੜਾ ਬਿਊਰੋ ਆ, ਉਹਨੇ ਜਿਹੜੀ ਰਿਪੋਰਟ ਦਿੱਤੀ ਹੈ ਉਹਦੇ ਵਿੱਚ ਇਹ ਹੈ ਕਿ ਦੇਸ਼ ਦੇ ਵਿੱਚ ਅਫੀਮ, ਹੈਰੋਇਨ ਤੇ ਕੈਨਾਬੀਸ ਦੇ ਜਿਹੜੇ ਨਸ਼ੀਲੇ ਪਦਾਰਥ ਆ ਉਹਨਾਂ ਦੀ ਬਰਾਮਦਗੀ ਜਿਹੜੀ ਆ, ਤੇ ਜੇਕਰ ਬਰਾਮਦਗੀ ਦੀ ਗੱਲ ਕਰ ਲਈਏ ਪਿਛਲੇ 5 ਸਾਲਾਂ ਦੇ ਵਿੱਚ ਤਾਂ ਇਹ 300% ਤੋਂ ਜ਼ਿਆਦਾ ਵਧੀ ਹੈ। ਪਿਛਲੇ 5 ਸਾਲਾਂ ਦੇ ਵਿੱਚ ਜੇ ਇਕੱਲੇ 2017 ਦੀ ਆਪਾਂ ਗੱਲ ਕਰ ਲਈਏ ਰਾਜੀ, ਤਾਂ ਜਿਹੜੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋਈ ਆ ਉਹ ਸਭ ਤੋਂ ਵੱਧ 3.6 ਲੱਖ ਕਿਲੋਗ੍ਰਾਮ ਹੋਈ ਆ ਬਰਾਮਦਗੀ। ਔਰ ਇੱਕ ਕੌੜਾ ਸੱਚ ਇਹ ਵੀ ਆ ਕਿ ਪੁਲਿਸ ਔਰ ਸਾਰੇ ਜਿਹੜੇ ਅਧਿਕਾਰੀ ਨੇ ਇਹ ਗੱਲ ਮੰਨਦੇ ਨੇ, ਆਫ ਦੀ ਰਿਕਾਰਡ ਜਾਂ ਔਨ ਦੀ ਰਿਕਾਰਡ ਵੀ ਕਈ ਵਾਰੀ, ਕਿ ਜਿਹੜੀ ਬਰਾਮਦਗੀ ਹੁੰਦੀ ਆ ਨਾ, ਇਹ ਤਾਂ ਬਹੁਤ ਇੱਕ ਘੱਟ ਨਿਗੂਣੀ ਜੀ ਮਾਤਰਾ, ਇਸ ਤੋਂ ਕਈ ਗੁਣਾ ਮਾਤਰਾ ਜਿਹੜੀ ਆ ਉਹ ਮਾਰਕੀਟ ਦੇ ਵਿੱਚ ਪੁੱਜ ਜਾਂਦੀ ਆ, ਭਾਵੇਂ ਉਹ ਸਿਫਾਰਸ਼ਾਂ ਨਾਲ ਪਹੁੰਚ ਜੇ, ਭਾਵੇਂ ਉਹ ਨਾਕਿਆਂ ਤੋਂ ਓਲਿਆਂ ਤੱਕ ਪਹੁੰਚੇ, ਪਰ ਉਹ ਪਹੁੰਚ ਜਾਂਦੀ ਹੈ। ਇਹ ਇੱਕ ਬਹੁਤ ਨਿਗੂਣੀ ਜੀ ਮਾਤਰਾ ਹੁੰਦੀ ਹੈ। ਸੋ ਵੱਖ-ਵੱਖ ਜੇ ਏਜੰਸੀਆਂ ਦੀ ਆਪਾਂ ਗੱਲ ਕਰੀਏ ਤਾਂ 2555 ਕਿਲੋ ਅਫੀਮ ਬਰਾਮਦ ਕੀਤੀ ਗਈ ਆ, ਔਰ ਇਸੇ ਤਰ੍ਹਾਂ ਭੰਗ ਜਾਂ ਹੈਰੋਇਨ ਜਿਹੜੀ ਆ, ਕੈਨਾਬੀਸ ਜਿਹੜੀ ਆ, ਉਹ ਵੱਖ-ਵੱਖ ਰਾਜਾਂ ਦੇ ਵਿੱਚੋਂ ਬਰਾਮਦਗੀ ਦੇ ਦੌਰਾਨ, ਤਸਕਰੀ ਦੇ ਦੌਰਾਨ ਜ਼ਬਤ ਕੀਤੀ ਗਈ ਆ। ਔਰ ਜੇਕਰ ਰਾਜਾਂ ਦੀ ਆਪਾਂ ਗੱਲ ਕਰੀਏ ਤਾਂ ਰਾਜਾਂ ਦੇ ਵਿੱਚ ਜਿਹੜਾ ਇਹ ਮਾਲ ਪੱਤਾ ਜਿਹੜਾ ਬਰਾਮਦ ਹੋਇਆ, ਤੇ ਉਹਨਾਂ ਦੇ ਵਿੱਚ ਪੰਜਾਬ ਤੇ ਗੁਜਰਾਤ ਜਿਹੜੇ ਆ ਉਹ ਸਭ ਤੋਂ ਵੱਧ ਜਿਹੜੇ ਜਾਂ ਅੱਗੇ ਪਾਏ ਗਏ ਆ। ਪੰਜਾਬ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ 505 ਕਿਲੋ ਜਿਹੜੀ ਅਫੀਮ ਆ ਜ਼ਬਤ ਕੀਤੀ ਗਈ ਆ, ਤੇ ਇਸ ਤੋਂ ਬਾਅਦ ਰਾਜਸਥਾਨ ਦਾ ਨੰਬਰ ਆਉਂਦਾ 426 ਕਿਲੋਗ੍ਰਾਮ, ਤੇ ਗੁਜਰਾਤ ਦੇ ਵਿੱਚ 1000.70 ਜਿਹੜੀ ਆ ਉਹ ਹੈਰੋਇਨ ਜ਼ਬਤ ਕੀਤੀ ਗਈ ਆ। ਔਰ ਇਸ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਆંકੜੇ ਮਤਲਬ ਸਾਰੇ ਰਾਜਾਂ ਦੇ ਦਿੱਤੇ ਹੋਏ ਆ। ਔਰ ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਜਿਹੜਾ ਪੰਜਾਬ ਆ ਜਾਂ ਗੁਜਰਾਤ ਆ, ਉਹਨਾਂ ਦੇ ਵਿੱਚ ਜਿਹੜੀ ਖੇਪਾਂ ਨੇ ਉਹ ਵੱਡੀਆਂ ਨੇ, ਬਜਾਏ ਝਾਰਖੰਡ, ਮਣੀਪੁਰ, ਉੱਤਰ ਪ੍ਰਦੇਸ਼ ਤੇ ਹੋਰ ਜਿੰਨੇ ਵੀ ਸਾਡੇ ਰਾਜ ਪੈਂਦੇ ਨੇ ਇਹਨਾਂ ਤੋਂ ਅੱਗੇ, ਉਹਨਾਂ ਦੇ ਮੁਕਾਬਲੇ ਇਹਨਾਂ ਦੀ ਜਿਹੜੀ ਬਰਾਮਦਗੀ ਆ ਵੱਡੀ ਆ। ਔਰ ਪੁਲਿਸ ਨੇ ਗੱਲ ਕਹੀ ਵੀ ਹੈ, NCB ਨੇ ਵੀ ਇਹ ਗੱਲ ਮੰਨੀ ਹੈ ਕਿ ਇਹ ਉਹ ਸਟੇਟਾਂ ਨੇ ਜਿਨ੍ਹਾਂ ਦੇ ਰਾਹੀਂ ਨਸ਼ਾ ਦੂਜੀਆਂ ਸਟੇਟਾਂ ਨੂੰ ਪਹੁੰਚਾਇਆ ਜਾਂਦਾ, ਮਸਲਨ ਦਿੱਲੀ, ਹਰਿਆਣਾ, ਰਾਜਸਥਾਨ, ਇਸ ਤਰ੍ਹਾਂ ਅੱਗੇ ਦੀ ਅੱਗੇ ਉੱਤਰ ਪ੍ਰਦੇਸ਼, ਬਿਹਾਰ ਵਰਗੇ ਰਾਜਾਂ ਦੇ ਵਿੱਚ। ਤਾਂ ਇਹ ਆંકੜੇ ਸਾਬਿਤ ਕਰਦੇ ਨੇ ਕਿ ਸਾਡੇ ਕਿੰਨਾ ਕੁਛ ਵਾਪਰ ਰਿਹਾ, ਕਿੰਨਾ ਕੁਛ ਹੋ ਰਿਹਾ। ਪਰ ਇੱਕ ਗੱਲ ਬਹੁਤ ਦੁੱਖ ਦੀ ਗੱਲ ਹੈ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਹਮੇਸ਼ਾ ਪੰਜਾਬੀਆਂ ਨੂੰ ਬਦਨਾਮ ਕੀਤਾ ਜਾਂਦਾ ਹੈ ਕਿ ਪੰਜਾਬੀ ਨਸ਼ੇੜੀ ਹੈ, ਪੰਜਾਬੀ ਇਹ ਆ, ਪੰਜਾਬੀ ਉਹ ਆ। ਠੀਕ ਹੈ, ਨਸ਼ਾ ਸਾਡੇ ਸਮਾਜ ਦੇ ਵਿੱਚ ਹੈਗਾ ਵਾ, ਅਸੀਂ ਇਸ ਗੱਲ ਤੋਂ ਭੱਜਦੇ ਨਹੀਂ, ਪਰ ਕਦੇ ਤੁਸੀਂ ਜ਼ਿਕਰ ਸੁਣਿਆ ਵਾ ਕਿ ਗੁਜਰਾਤ ਦੇ ਵਿੱਚ ਕਿੰਨਾ ਨਸ਼ਾ ਵਾ? ਔਰ ਕਦੇ ਕਿਸੇ ਨੇ ਭੰਡਿਆ ਹੋਵੇ ਗੁਜਰਾਤ ਨੇ? ਗੁਜਰਾਤ ਤਾਂ ਇੱਕ ਮਾਡਲ ਸਟੇਟ ਆ, ਉੱਥੇ ਨਾ ਤਾਂ ਕੋਈ ਕ੍ਰਾਈਮ ਹੁੰਦਾ ਵਾ,
ਹਰ ਘਰ ਦੇ ਵਿੱਚ ਬਿਜਲੀ ਆ, ਹਰ ਘਰ ਦੇ ਵਿੱਚ ਪਾਣੀ ਆ, ਵੱਡੀਆਂ ਵੱਡੀਆਂ ਬਿਲਡਿੰਗਾਂ, ਬੜੀ ਤਰੱਕੀ ਗੁਜਰਾਤ ਨੇ ਕੀਤੀ ਆ। ਇਹੋ ਜਿਹਾ ਗੁਜਰਾਤ ਪੇਸ਼ ਕੀਤਾ ਜਾਂਦਾ ਵਾ, ਜਦਕਿ NCB ਦੇ ਅੰਕੜੇ ਦੱਸਦੇ ਆ ਕਿ ਜਿਹੋ ਜਿਹੇ ਹਾਲਾਤ ਪੰਜਾਬ ਦੇ ਆ ਉਹ ਤੋਂ ਕਈ ਗੁਣੇ ਮਾੜੇ ਹਾਲਾਤ ਜਾਂ ਉਦੋਂ ਬਦਤਰ ਹਾਲਤ ਜਿਹੜੇ ਆ ਗੁਜਰਾਤ ਦੇ ਵਿੱਚ ਵੀ ਹੈ, ਕਿਉਂਕਿ ਬਰਾਮਦਗੀਆਂ ਦਰਸਾਉਂਦੀਆਂ ਨੇ ਕਿ ਕਿੰਨਾ ਨਸ਼ਾ ਉੱਥੇ ਘਟਦਾ ਵਾ। ਜੀ ਜੀ ਬਿਲਕੁਲ। ਪ੍ਰਵੀਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।